Canada backstabbed India. Its behavior the pits Indian envoy Sanjay Verma. Khalistani terrorists trying to radicalize Indian students in Canada. Indian envoy Verma. ਸੰਜੇ ਕੁਮਾਰ ਵਰਮੇ ਦੇ ਥੱਲੇ ਇਹਨੇ ਉਹ ਸਾਰੇ ਨੂੰ ਇਹ ਨਹੀਂ ਕਿ ਵੀ ਉਸ ਨੂੰ ਅਬਜ਼ਰਵ ਕੀਤਾ, ਉਸ ਨੂੰ ਮਾਸਟਰਮਾਈਂਡ ਕੀਤਾ। ਹਰਦੀਪ ਸਿੰਘ ਨਿੱਜਰ ਦਾ ਮਰਡਰ, ਸਰਦੂਲ ਸਿੰਘ ਦਾ ਮਰਡਰ, ਰਿਪਦਮਨ ਸਿੰਘ ਮਲਕ ਦਾ ਮਰਡਰ। ਖੁਦ ਕਹਿੰਦਾ ਕਿ ਜੀ 12 ਨੂੰ ਮੈਨੂੰ ਫੋਨ ਆਇਆ, 13 ਨੂੰ ਮੈਂ ਗਿਆ, ਉਹਨਾਂ ਦੇ ਡਿਪਟੀ ਵੀ ਮੇਰੇ ਨਾਲ ਸੀ। ਉਹਨਾਂ ਨੇ ਕਿਹਾ ਵੀ ਤੂੰ ਪਰਸਨ ਆਫ ਇੰਟਰਸਟ ਹੋ, ਤੁਸੀਂ ਅਸੀਂ ਤੁਹਾਡੀ ਡਿਪਲੋਮੈਟਿਕ ਇਮਿਊਨਿਟੀ ਵੇਵ ਕਰਕੇ ਮਤਲਬ ਇਹ ਵੀ ਅਰੈਸਟ ਕਰਨਾ ਔਰ ਤੁਹਾਨੂੰ ਇੰਟੈਰੋਗੇਟ ਕਰਨਾ ਇਹ ਸਾਰੇ ਦੇ ਉੱਤੇ। The Khalistanis have made Khalistan into a business in Canada. ਇਹ ਖਾਲਿਸਤਾਨੀਆਂ ਨੇ ਬਿਜ਼ਨਸ ਬਣਾਈ ਹੋਈ ਹੈ। In the name of Khalistan they do human trafficking, drug trafficking, ਹਥਿਆਰਾਂ ਦੀ ਜਿਹੜੀ ਆ ਉਹ ਤਸਕਰੀ ਕਰ ਰਹੇ ਨੇ। Prostitution, they earn a lot of money through that and also through gurdwaras. ਜਿਸ ਹਰਦੀਪ ਸਿੰਘ ਨਿੱਜਰ ਦਾ ਮਰਡਰ ਇਹ ਸੰਜੇ ਵਰਮਾ ਨੇ ਪਲਾਨ ਕੀਤਾ, ਉਹਨੇ ਮੇਕ ਸ਼ੋਰ ਵੈਨਸ ਤਿਆਰ ਸੀ ਗੁਰਦੁਆਰਿਆਂ ਦੀਆਂ, ਉਹਨਾਂ ਹਿੰਦੂ ਔਰ ਮੁਸਲਮਾਨ ਔਰ ਦੂਸਰੇ ਸਟੂਡੈਂਟ ਮੋਸਟਲੀ ਇੰਡੀਅਨ ਉਹਨਾਂ ਦੇ ਘਰਾਂ 'ਚ ਜਾ ਕੇ ਡਿਲੀਵਰ ਕਰਦੇ ਸੀ ਫੂਡ। ਅੱਜ ਉਹਨੂੰ ਗੁਰਦੁਆਰੇ ਜਿਹੜੇ ਨੇ ਉਹ ਡਰੱਗ ਟ੍ਰੈਫਿਕਿੰਗ ਔਰ ਦੂਜੇ ਤੀਜਿਆਂ ਦੇ ਅੱਡੇ ਨਜ਼ਰ ਆ ਰਹੇ ਨੇ। ਜਿਹੜੇ ਖਾਲਿਸਤਾਨੀ ਨੇ ਕੈਨੇਡਾ ਦੇ, ਉਹ ਹਮਾਇਤ ਲੈਣ ਲਈ ਆਮ ਸਿੱਖਾਂ ਨੂੰ ਬਹੁਤ ਦਬਕਾਉਂਦੇ ਨੇ, ਇਨਕਲੂਡਿੰਗ ਦਾ ਥ੍ਰੈਟਸ ਸੱਚ ਐਜ਼ ਵੀ ਨੋ ਵੇਅਰ ਯੋਰ ਡਾਟਰ ਇਜ਼ ਸਟੱਡਿੰਗ ਮਿਸਟਰ ਵਰਮ, ਕਿ ਜੀ ਉਹ ਧਮਕੀ ਦੇ ਕੇ ਕਿਸੇ ਨੂੰ ਕਹਿਣਗੇ ਸਾਡੀ ਹਮਾਇਤ, ਸਾਨੂੰ ਪਤਾ ਤੇਰੀ ਧੀ ਕਿੱਥੇ ਪੜ੍ਹਦੀ ਹੈ। ਐਕਸਟ੍ਰੀਮ ਹਾਰਡਲਾਈਨਰ ਖਾਲਿਸਤਾਨੀ ਕੈਨੇਡਾ ਦੇ ਵਿੱਚ 10,000 ਤੋਂ ਜ਼ਿਆਦਾ ਨਹੀਂ ਹੈਗੇ, ਪਰ ਉਹ ਜਿਹੜੇ ਨੇ ਉਹਨਾਂ ਦੇ ਸਪੋਰਟਰਸ ਨੂੰ ਵੀ ਜੇ ਮਿਲਾ ਲਈਏ ਤੇ 1 ਲੱਖ ਸਿੱਖ ਜਿਹੜਾ ਹੈ ਉਹ ਕੈਨੇਡਾ 'ਚ ਖਾਲਿਸਤਾਨ ਦੀ ਹਮਾਇਤ 'ਤੇ ਹੈ। ਚਲੋ ਮੈਂ ਕਿਹਾ ਵੀ 2.5 ਟੋਟਰਾਂ ਤੋਂ ਇੰਨਾ ਕੁ ਤਾਂ ਵਧਿਆ ਕਿ ਵੀ ਕੈਨੇਡਾ ਦੇ 13% ਜਿਹੜੇ ਸਿੱਖ ਨੇ ਉਹ ਖਾਲਿਸਤਾਨੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਅਨਿਲ ਮੁਖਰ ਤੇ ਮੈਂ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 24 ਅਕਤੂਬਰ 2024 9 ਕੱਤਕ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪਲ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਡਾਕਟਰ ਹਰਦਮ ਸਿੰਘ ਆਜ਼ਾਦ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਤੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਟੀਵੀ 84 ਦੇ ਐਡਮਾਇਰ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਹਰਦਮ ਸਿੰਘ ਜੀ ਹੋਰਾਂ ਦਾ, ਆਜ਼ਾਦ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619584, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਕੈਨੇਡਾ ਵਿੱਚ ਸਾਬਕਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਕੈਨੇਡਾ ਸਰਕਾਰ ਨੇ ਹਰਦੀਪ ਸਿੰਘ ਨਿੱਜਰ ਕਤਲ ਕੇਸ ਵਿੱਚ
ਚੱਕੀ ਦੋਸ਼ੀ ਐਲਾਨਦਿਆਂ 5 ਹੋਰ ਡਿਪਲੋਮੈਟਾਂ ਸਮੇਤ ਕੈਨੇਡਾ 'ਚੋਂ ਬਾਹਰ ਕੱਢ ਦਿੱਤਾ ਸੀ। ਔਰ ਇਸ ਕ੍ਰਿਮੀਨਲ ਸੰਜੇ ਵਰਮਾ ਨੇ ਭਾਰਤੀ ਨਿਊਜ਼ ਏਜੰਸੀ PTI ਨੂੰ ਲਗਭਗ 45 ਮਿੰਟ ਦਾ ਪਹਿਲਾ ਇੰਟਰਵਿਊ ਦਿੱਤਾ ਔਰ ਇਸ ਇੰਟਰਵਿਊ ਵਿੱਚ ਉਸਨੇ ਕੈਨੇਡਾ ਸਰਕਾਰ ਅਤੇ ਸਿੱਖ ਕੌਮ ਦੇ ਖਿਲਾਫ ਪੂਰਾ ਜ਼ਹਿਰ ਉਗਲਿਆ ਔਰ ਉਸ ਦਾ ਕਹਿਣਾ ਹੈ ਕਿ ਕੈਨੇਡਾ ਨੇ ਭਾਰਤ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਖਾਲਸਾ ਲਹਿਰ ਇੱਕ ਕ੍ਰਿਮੀਨਲ ਜਿਹੜੀ ਹੈ ਮੂਵਮੈਂਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਕਟਰ ਹਰਦਮ ਸਿੰਘ ਆਜ਼ਾਦ ਜਿਹੜੇ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਦੇ ਫਾਊਂਡਰ ਨੇ, ਕਰਤਿਆਂ ਧਰਤਿਆਂ 'ਚੋਂ ਨੇ, ਬਹੁਤ ਮਿਹਨਤ ਉਹਨਾਂ ਨੇ ਕੀਤੀ ਹੈ ਔਰ ਉਹਨਾਂ ਦਾ ਜਿਹੜਾ ਡਰੀਮ ਹੈ ਉਹ ਉਸ ਨੂੰ ਸੱਚਮੁੱਚ ਸਿੱਖ ਕੌਮ ਦਾ ਇੱਕ ਕੇਂਦਰੀ ਸੈਂਟਰ ਅਮਰੀਕਾ ਭਰ 'ਚ ਹੀ ਨਹੀਂ ਦੁਨੀਆ ਭਰ ਦਾ ਬਣਾਉਣ ਦੀ ਸੀ ਹੈ। ਇਸ ਵਾਰ ਉਹਨਾਂ ਨੇ ਸਗੋਂ ਮੈਨੂੰ ਪ੍ਰੈਜੈਂਟੇਸ਼ਨ ਤੋਂ ਪਹਿਲਾਂ ਕਿਹਾ ਕਿ ਤੁਸੀਂ ਦੱਸੋ ਕਿ ਕਿਵੇਂ ਇਹ ਸੱਚਮੁੱਚ ਸਿੱਖ ਨੈਸ਼ਨਲ ਸੈਂਟਰ ਦੇ ਤੌਰ 'ਤੇ ਉੱਭਰ ਸਕਦਾ ਹੈ। ਮੈਂ ਆਪਣੇ ਵਿਚਾਰ ਵੀ ਇਸ ਦੇ ਉੱਤੇ ਦਿੱਤੇ ਪਰ ਇਹ ਇੱਕ ਵਿਜ਼ਨਰੀ ਇਨਸਾਨ ਨੇ। 1960ਵਿਆਂ ਦੇ ਵਿੱਚ ਅਮਰੀਕਾ 'ਚ ਆਏ, ਐਨਵਾਇਰਨਮੈਂਟਲ ਸਟੱਡੀਜ਼ ਦੇ ਵਿੱਚ ਉਹਨਾਂ ਨੇ PhD ਕੀਤੀ ਹੈ। 1960ਵਿਆਂ ਦਾ ਜਿਹੜਾ ਦੌਰ ਸੀ ਉਦੋਂ ਕੌਣ ਜਿਨ੍ਹਾਂ ਨੇ ਆਪਣੇ ਨਾਂ ਨਾਲ ਆਪਣਾ ਤਖੱਲਸ ਹੀ ਆਜ਼ਾਦ ਰੱਖਿਆ ਹੋਇਆ, ਇਹ ਆਜ਼ਾਦ 84 ਤੋਂ ਬਾਅਦ ਨਹੀਂ ਬਣੇ, ਉਦੋਂ ਦੇ ਆਜ਼ਾਦ ਨੇ ਕਿਉਂਕਿ ਉਹਨਾਂ ਦੀ ਸਪਿਰਿਟ ਦੇ ਵਿੱਚ ਆਜ਼ਾਦੀ ਦਾ ਭਾਵ ਹੈ। ਔਰ ਉਹਨਾਂ ਨੇ ਬੜੇ ਵੇਰਵੇ ਨਾਲ ਦੱਸਿਆ ਕਿ 1970ਵਿਆਂ 'ਚ 1971 ਦੌਰ 'ਚ ਜਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਅਮਰੀਕਾ ਆਏ ਔਰ ਡਾਕਟਰ ਆਜ਼ਾਦ ਮੈਰੀਲੈਂਡ 'ਚ ਹੁੰਦੇ ਸਨ, ਕਿਵੇਂ ਉਹਨਾਂ ਨੇ ਉਹਨਾਂ ਨੂੰ ਐਂਟਰਟੇਨ ਕੀਤਾ ਔਰ ਕਿਵੇਂ ਈਵਨ ਲੋਕਲ ਗੁਰਦੁਆਰਾ ਜਿਹੜਾ ਜਿਨ੍ਹਾਂ ਨੇ ਉਹਨਾਂ ਨੂੰ ਬੋਲਣ ਦੇਣ ਤੋਂ ਟਾਈਮ ਦੇਣ ਤੋਂ ਨਾ ਕਰ ਦਿੱਤੀ। ਕਿਉਂਕਿ ਅੱਜ ਵੀ 40 ਸਾਲ ਬੀਤਣ ਬਾਅਦ 84 ਤੋਂ ਤੁਹਾਨੂੰ ਇਸ ਕਿਸਮ ਦੇ ਲੋਕ ਮਿਲ ਜਾਣਗੇ ਜਿਹੜੇ ਇਹ ਕਹਿਣਗੇ ਕਿ ਜੀ ਗੁਰਦੁਆਰਿਆਂ 'ਚ ਸਿਰਫ ਕੀਰਤਨ ਤੇ ਕਥਾ ਹੋਣੀ ਚਾਹੀਦੀ ਹੈ, ਸਿਆਸੀ ਤਕਰੀਰਾਂ ਨਹੀਂ ਹੋਣੀਆਂ ਚਾਹੀਦੀਆਂ। ਤੇ 71-72 'ਚ ਖਾਲਿਸਤਾਨ ਦੀ ਗੱਲ ਕੌਣ ਸੁਣਨ ਨੂੰ ਤਿਆਰ ਹੁੰਦਾ ਹੋਣਾ, ਕਿਉਂਕਿ ਉਦੋਂ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਸੀ। ਡਾਕਟਰ ਚੌਹਾਨ ਅਮਰੀਕਾ ਆਏ ਔਰ ਨਿਊਯਾਰਕ ਟਾਈਮਜ਼ ਦੇ ਵਿੱਚ ਕੁਆਰਟਰ ਪੇਜ ਦੀ ਐਡ ਉਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਦਿੱਤੀ ਜਿਹਦੇ 'ਚ ਉਹਨਾਂ ਨੇ ਸਿੱਖ ਕੇਸ ਬਿਲਡ ਕੀਤਾ ਸੀ। ਫਿਰ ਇਕੱਲਾ ਇਹੀ ਨਹੀਂ, ਉਦੋਂ ਨਾਰਥ ਕੈਰੋਲਾਈਨਾ ਤੋਂ ਜਿਹੜੇ ਇੱਕ ਸੈਨੇਟਰ ਬੜੇ ਪਾਵਰਫੁਲ, ਉਹ ਉਸ ਜ਼ਮਾਨੇ 'ਚ ਵੀ ਉਹਨਾਂ ਨੇ ਐਗਰੀਕਲਚਰ ਕਮੇਟੀ ਦੀ ਹੀਅਰਿੰਗ ਜਿਹੜੀ ਹੈ ਉਹ ਕਰਵਾਈ ਔਰ ਉਹਦੇ 'ਚ ਡਾਕਟਰ ਚੌਹਾਨ ਨੇ ਟੈਸਟੀਫਾਈ ਕੀਤਾ ਸੀ। ਸੋ ਡਾਕਟਰ ਆਜ਼ਾਦ ਉਸ ਜ਼ਮਾਨੇ ਦੇ ਖਾਲਿਸਤਾਨੀ ਨੇ। ਜ਼ਿੰਦਗੀ ਦੇ ਵਿੱਚ ਕਈ ਵਾਰੀ ਉਤਰਾਅ ਚੜ੍ਹਾਅ ਆਉਂਦੇ ਨੇ, ਲੇਕਿਨ ਹੁਣ ਵੀ ਉਹਨਾਂ ਦੀ ਜਿਹੜੀ ਕਮਿਟਮੈਂਟ ਹੈ ਟੋਟਲੀ ਪੰਥ ਲਈ ਹੈ, ਖਾਲਿਸਤਾਨ ਲਈ ਹੈ। ਇੱਕ ਸਫਲ ਕਾਰੋਬਾਰੀ ਨੇ। ਉਹਨਾਂ ਨੇ ਹਾਲਾਂ ਡਾਈ ਹਾਰਡ ਰਿਪਬਲਿਕਨ ਨੇ। ਜਦੋਂ ਵੀ ਉਹਨਾਂ ਨੂੰ ਮੇਰੇ 'ਤੇ ਜ਼ਰੂਰ ਸ਼ਿਕਵਾ ਰਹਿੰਦਾ ਹੈ ਕਿ ਮੈਂ ਸੋਸ਼ਲਿਸਟ ਡੈਮੋਕ੍ਰੈਟਸ ਦੀ ਹਮਾਇਤ ਕਰਦਾ ਅਤੇ ਉਹ ਟਰੰਪ ਦੇ ਪੱਕੇ ਹਮਾਇਤੀ ਨੇ। ਔਰ ਜਦੋਂ ਕੋਈ ਟਰੰਪ ਦੀ ਇੱਕ ਵਾਰ ਜਦੋਂ ਉਹ ਪਹਿਲੀ ਵਾਰੀ ਇਲੈਕਟ ਹੋਇਆ ਔਰ ਮੈਂ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਹੁਣ ਇਸ ਥਾਟ ਬਾਰੇ ਤੁਹਾਡਾ ਕੀ ਖਿਆਲ ਹੈ ਇਹਨਾਂ ਦੇ ਟਰੰਪ ਦੇ? ਅਤੇ ਉਹ ਕਹਿੰਦੇ ਹੀ ਇਜ਼ ਏ ਗੁੱਡ ਮੈਨ ਵਿਦ ਅ ਬੈਡ ਮਾਊਥ। ਸੋ ਉਹ ਪੱਕਾ ਉਹਨਾਂ ਦਾ ਰਿਪਬਲਿਕਨ ਸਟਾਂਸ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਵੀ ਸਿੱਖਿਜ਼ਮ ਦੇ ਬਹੁਤੇ ਪ੍ਰਿੰਸੀਪਲ ਉਹ ਰਿਪਬਲਿਕਨ ਥਾਟ ਨੂੰ ਜਿਹੜਾ ਹੈ ਉਹ ਉਸ ਦੀ ਤਰਜਮਾਨੀ ਕਰਦੇ ਨੇ, ਜਾਂ ਰਿਪਬਲਿਕਨ ਥਾਟ ਬਹੁਤ ਸਾਰਾ ਸਿੱਖ ਫਿਲਾਸਫੀ ਦੀ ਤਰਜਮਾਨੀ ਕਰਦਾ। ਈਦਰ ਵੇ ਪਰ ਮੈਂ ਸਮਝਦਾ ਇਹ ਵੀ ਸਾਡੀ ਕੌਮ ਦੀ ਖੂਬਸੂਰਤੀ ਔਰ ਇਵੇਂ ਹੀ ਹੋਣਾ ਚਾਹੀਦਾ। ਮਾਈਨੋਰਟੀਜ਼ ਦੇ ਲਈ ਇਹ ਸੂਟ ਵੀ ਕਰਦਾ ਕਿ ਸਾਡੇ ਆਂਡੇ ਹਰ ਟੋਕਰੀ 'ਚ ਹੋਣੇ ਚਾਹੀਦੇ ਨੇ। ਔਰ ਡਾਕਟਰ ਸਾਹਿਬ ਬਾਈ ਕਨਵਿਕਸ਼ਨ ਜਿਹੜਾ ਰਿਪਬਲਿਕਨ ਹੈ ਪਰ ਹਰ ਪੰਥਕ ਅਦਾਰੇ ਦੀ ਉਹ ਮਦਦ ਕਰਦੇ ਨੇ ਜਿਹੜਾ ਵੀ ਕੌਮੀ ਘਰ ਖਾਲਿਸਤਾਨ ਦੇ ਲਈ ਕੰਮ ਕਰਦਾ। ਸਾਡੇ ਵੀ ਉਹ ਮਿਹਰਬਾਨ ਨੇ TV 84 ਦੇ ਲਈ ਹਮੇਸ਼ਾ ਹੀ ਜਿਹੜਾ ਉਹ ਖੁੱਲ੍ਹੇ ਦਿਲ ਦੇ ਨਾਲ ਜਿਹੜਾ ਉਹ ਅੱਗੇ ਆਉਂਦੇ ਨੇ। ਔਰ ਹੁਣ ਵੀ ਭਾਈ ਜਰਨੈਲ ਸਿੰਘ ਔਰ ਉਹਨਾਂ ਦੇ ਐਫਰਟ ਨਾਲ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਬੀਤੇ ਐਤਵਾਰ ਦਾ। ਡਾਕਟਰ ਆਜ਼ਾਦ ਨਾਲ ਜਦੋਂ ਗੱਲ ਹੋਈ ਉਹਨਾਂ ਨੇ ਕਿਹਾ ਜੀ ਇਸ ਤੋਂ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ। ਔਰ ਉਹਨਾਂ ਨੇ ਪੂਰਾ ਸਾਨੂੰ ਮਾਣ ਦਿੱਤਾ ਹਰ ਪੱਖ ਤੋਂ, ਜੋ ਉਹਨਾਂ ਨੇ ਤਾਰੀਫ ਦੇ ਅਲਫਾਜ਼ ਸੰਗਤ ਦੇ ਵਿੱਚ ਵੀ ਪ੍ਰਾਈਵੇਟਲੀ ਵੀ ਕਹੇ ਅਸੀਂ ਉਸ ਦੇ ਕਾਬਲ ਨਹੀਂ ਹਾਂ। ਔਰ ਉਹ ਹਮੇਸ਼ਾ ਇਹ ਸੋਚਦੇ ਨੇ ਕਿ ਸਿੱਖ ਜਿਹੜਾ ਹੈ ਉਹ ਇਸ ਕਦਰ ਉਹਦੇ ਕੋਲ ਸਾਧਨ ਹੋਣੇ ਚਾਹੀਦੇ ਨੇ ਔਰ ਉਹ ਸੋਚਦੇ ਨੇ ਵੀ ਸਾਡੇ ਲਈ ਜਿਹੜਾ
ਐਂਟਰਪ੍ਰਾਈਜ਼ ਹੈ ਜਿਹਦੇ 'ਚ ਅਸੀਂ ਅੱਗੇ ਵਧੀਏ ਤਾਂ ਕਿ ਅਸੀਂ ਹੋਰਨਾਂ ਨੂੰ ਵੀ ਰੁਜ਼ਗਾਰ ਦੇ ਸਕੀਏ, ਬਜਾਏ ਕਿ ਸਿਰਫ ਅਸੀਂ ਨੌਕਰੀਆਂ ਤੱਕ ਮਹਿਦੂਦ ਰਹੀਏ। ਔਰ ਇਸ ਵੇਲੇ ਉਹਨਾਂ ਦਾ ਜਿਹੜਾ ਐਂਟਰਪ੍ਰਾਈਜ਼ ਹੈ ਜਿਹਦੇ ਥੱਲੇ ਉਹ ਇਨਵੈਸਟ ਕਰਾਉਂਦੇ ਨੇ, ਕਰਦੇ ਨੇ, ਵੱਡੀਆਂ ਵੱਡੀਆਂ ਸ਼ਾਪਿੰਗ ਸੈਂਟਰ, ਮਾਰਕੀਟਸ ਦੂਜੇ ਤੀਜੇ ਖਰੀਦਦੇ ਨੇ। ਔਰ ਬਹੁਤ ਸਾਰੇ ਜਿਹੜੇ ਆਪਣੇ ਹੀ ਨੇ ਲੋਕ ਜਿਨ੍ਹਾਂ ਨੇ ਮਨੀ ਇਨਵੈਸਟ ਵੀ ਕੀਤੀ ਹੈ ਔਰ ਉਹਨਾਂ ਨੂੰ ਬਣਦਾ ਮਹੀਨਾ ਵੀ ਜਿਹੜਾ ਉਹ ਮਿਲਦਾ। ਔਰ ਇਸ ਸਭ ਦੇ ਬਾਵਜੂਦ ਉਹਨਾਂ ਦਾ ਜਿਹੜਾ ਹਾਲਾਂ ਉਮਰ ਉਹਨਾਂ ਦੀ ਹੁਣ ਆਲਮੋਸਟ 85 ਸਾਲ ਹੈ, ਪਰ ਫਿਜ਼ੀਕਲੀ ਫਿਟ ਨੇ। ਹੁਣ ਉਹ ਕਹਿ ਰਹੇ ਸੀ ਕਿ ਭਾਈ ਮੈਂ ਜਿਹੜਾ ਹੁਣ ਐਕਸਟਰਾ ਵਰਕ ਕਰਨਾ ਸ਼ੁਰੂ ਕੀਤਾ, 10 ਸਾਲ ਹੋਰ ਉਮਰ ਵਧਾਉਣੀ ਹੈ ਔਰ ਪੂਰੇ ਐਕਟਿਵ ਨੇ ਹਰ ਪੱਖੋਂ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੇ ਸਾਰੇ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਭਾਵੇਂ ਕੱਲ੍ਹ ਦਾ ਪ੍ਰੋਗਰਾਮ ਅਸੀਂ ਕਈ ਦਿਨਾਂ ਦੇ ਗੈਪ ਤੋਂ ਬਾਅਦ ਕੀਤਾ, ਪਰ ਬਹੁਤ ਸਰਾਹਿਆ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਵਿਊਅਰਸ ਨੇ ਆਪਣੇ ਕਾਮੈਂਟ ਵੀ ਦਿੱਤੇ, ਕਿਉਂਕਿ ਜਦੋਂ ਵੀ ਕੋਈ ਅਹਿਮ ਘਟਨਾ ਵਾਪਰਦੀ ਹੈ, ਜਿਵੇਂ ਕੈਨੇਡਾ ਦੇ ਵਿੱਚ ਇਹਨਾਂ 4-5 ਦਿਨਾਂ ਦੀਆਂ ਘਟਨਾਵਾਂ ਸਨ, ਸੋ ਸਾਡੇ ਵਿਊਅਰਸ ਦਾ ਇਹ ਸਾਡੇ ਵੱਲ ਹੀ ਨਜ਼ਰ ਲੱਗੀ ਹੁੰਦੀ ਹੈ। ਹਾਲਾਂ ਚਲੋ ਹੁਣ ਹੋਰ ਵੀ ਬਹੁਤ ਸਾਰੇ ਪੋਲੀਟੀਕਲ ਕਮੈਂਟੇਟਰ ਪੰਥਕ ਐਂਗਲ ਤੋਂ ਗੱਲ ਕਰਦੇ ਨੇ, ਪਰ ਉਹ ਸਮਝਦੇ ਨੇ ਕਿ ਵੀ TV 84 ਦਾ ਤਜ਼ੀਆ ਜਾਂ ਤਬਸਰਾ ਜਾਂ ਐਨਾਲਿਸਿਸ ਇੱਕ ਇੰਟਰਨੈਸ਼ਨਲ ਸਟੈਂਡਰਡ ਦਾ ਹੁੰਦਾ ਹੈ, ਜਿਸ ਦੇ ਵਿੱਚ ਸਾਹਮਣੇ ਕੀ ਹੈ, ਨਜ਼ਰ ਕੀ ਆ ਰਿਹਾ ਹੈ, ਕੀ ਬਿਟਵੀਨ ਦਾ ਲਾਈਨਸ ਹੈ, ਕੀ ਨਜ਼ਰ ਨਹੀਂ ਆ ਰਿਹਾ, ਇਹ ਸਾਰੇ ਆਸਪੈਕਟਸ ਨੂੰ ਵਿਚਾਰਿਆ ਹੁੰਦਾ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੱਲ੍ਹ ਜਦੋਂ ਅਸੀਂ ਇਹ ਗੱਲ ਕੀਤੀ ਕਿ ਮੋਦੀ ਜੈ ਸ਼ੰਕਰ, ਜੈ ਸ਼ੰਕਰ ਇਹਨਾਂ ਨੇ ਔਰ ਅਜੀਤ ਡੋਵਲ ਨੇ ਜਾ ਕੇ ਸ਼ੀ ਜਿਨਪਿੰਗ ਦੇ ਅੱਗੇ ਟੋਟਲ ਸਰੈਂਡਰ ਕੀਤਾ ਔਰ ਚੀਨਮ ਸ਼ਰਣਮ ਗੱਛਾਮੀ ਕਰਕੇ ਕਾਊਟ ਆਊਟ ਕੀਤਾ ਔਰ ਕੋਈ ਸਮਝੌਤਾ ਕੁਛ ਨਹੀਂ, ਟੋਟਲ ਸਰੈਂਡਰ ਹੈ। ਅਤੇ ਅੱਜ ਮੈਂ ਦੇਖ ਰਿਹਾ ਸੀ ਕਿ ਵੀ 4-5 ਸਕਾਲਰਸ ਜਿਹੜੇ ਐਕਸਪਰਟ ਨੇ ਉਸ ਫੀਲਡ ਦੇ ਹਿੰਦੂ, ਜਿਨ੍ਹਾਂ ਦੇ ਤਬਸਰੇ ਲੱਗੇ ਹੋਏ ਨੇ BBC ਔਰ ਦੂਸਰਿਆਂ 'ਚ, ਉਹਨਾਂ ਨੇ ਐਗਜ਼ੈਕਟਲੀ ਉਸ ਲਾਈਨ ਨੂੰ ਐਂਡੋਰਸ ਕੀਤਾ। ਔਰ ਈਵਨ ਸੁਬਰਾਮਨੀਅਮ ਸਵਾਮੀ ਜਿਹੜਾ RSS ਆਈਡੀਆਲੋਗ ਹੈ, ਉਹਨੇ ਤਾਂ ਮੋਦੀ ਨੂੰ ਬਹੁਤ ਵੱਡਾ ਗੱਦਾਰ ਕਿਹਾ। ਉਹਨੇ ਕਿਹਾ ਜੀ ਇਹ ਦੇਸ਼ ਧਰੋਹ ਕਰ ਰਿਹਾ, ਪਹਿਲਾਂ ਵੀ ਇਹਨੇ ਧੋਖਾ ਕੀਤਾ। ਉਹਨੇ ਕਿਹਾ ਕੋਈ ਸਮਝੌਤਾ ਨਹੀਂ, ਇਹਨਾਂ ਨੇ ਚੀਨ ਦੀ ਪੋਜੀਸ਼ਨ, ਉਹਨੇ ਕਿਹਾ ਜੇ ਹੈ ਤਾਂ ਦਿਖਾਓ ਕਿ ਕੀ ਹੈ। ਔਰ ਇਹੀ ਗੱਲ ਕਾਂਗਰਸ ਨੇ ਵੀ ਕਿ ਔਰ ਸਾਡੇ ਕੁਛ ਵਿਊਅਰਸ ਨੇ ਕਿਹਾ ਕਿ ਜੀ ਜਿਹੜੀ ਗੱਲ ਦੂਸਰਿਆਂ ਨੂੰ ਹੁਣ ਸਮਝ ਆਈ ਹੈ, ਤੁਸੀਂ ਕੱਲ੍ਹ ਇਸ ਬਾਰੇ ਬੜਾ ਕਲੀਅਰ ਕਰ ਦਿੱਤਾ ਸੀ ਕਿ ਐਵੇਂ ਇਹਨਾਂ ਨੇ ਝੂਠੀ ਹਾਈਪ ਕ੍ਰੀਏਟ ਕਰਨ ਦੇ, ਹਾਲਾਂ ਅੱਜ ਉਹਨੂੰ ਡਿਫੈਂਡ ਕਰਨ ਦੇ ਲਈ ਕਿ ਜੀ ਡੈਪਚੌਂਗ ਜੋ ਵੀ ਹੋਏਗਾ, ਭਾਵੇਂ ਸਲੋਲੀ ਹੋਏਗਾ, ਜੈ ਸ਼ੰਕਰ ਵੀ, ਰਾਜਨਾਥ ਸਿੰਘ ਵੀ, ਦੂਜਿਆਂ ਦੀ ਵੀ ਬਿਆਨਬਾਜ਼ੀ ਆਈ ਹੈ। ਪਰ ਕਿਉਂਕਿ ਹਾਲਾਂ ਸਾਡੇ ਇੱਕ ਮਿੱਤਰ ਹੁੰਦੇ ਸੀ ਅਮਰੀਕਨ, ਹੁਣ ਤਾਂ ਉਹ ਚੜ੍ਹਾਈ ਕਰ ਗਏ, ਤਾਂ ਉਹਨਾਂ ਨੇ ਕਹਿਣਾ ਕਿ ਵੀ ਹਾਊ ਕਮ ਤੁਸੀਂ ਜਦੋਂ ਇਸ ਨੂੰ ਦੇਖਦੇ ਹੋ ਸਾਰਿਆਂ ਨੂੰ ਤਾਂ ਯੂ ਕਮ ਅਪ ਵਿਦ ਇਹਨਾਂ ਦਾ। ਮੈਂ ਕਿਹਾ ਜੀ ਕਿਉਂਕਿ ਇਹਨਾਂ ਬਾਰੇ ਅਸੀਂ 5.5 ਸਦੀਆਂ ਦਾ ਵੈਰ ਜਿਹੜਾ ਇਹ ਸਾਡੇ ਨਾਲ ਕਮਾਇਆ ਇਹਨਾਂ ਨੇ, ਇਹਨਾਂ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਇੰਨੇ ਡਾਊਟ ਸਮਝਦੇ ਹਾਂ ਕਿ ਭਾਈ ਇਹਨਾਂ ਦਾ ਵਰਤਾਰਾ ਕੀ ਹੁੰਦਾ ਹੈ, ਇਹ ਕਿਵੇਂ ਕੰਜੈਨੀਟਲ ਲਾਇਰ ਵੀ ਨੇ ਜਿਨ੍ਹਾਂ ਦੇ ਜੀਨ ਦੇ ਵਿੱਚ ਝੂਠ ਹੈ ਔਰ ਕਰਪਟ ਵੀ ਨੇ। ਔਰ ਜਦੋਂ ਇਹ ਦੋਨੋਂ ਜਿਹੜੀਆਂ ਨੈਗੇਟਿਵਿਟੀਜ਼ ਇਕੱਠੀਆਂ ਹੁੰਦੀਆਂ ਨੇ, ਫਿਰ ਕੋਈ ਕਿਰਦਾਰ, ਕੋਈ ਵਕਾਰ, ਕੋਈ ਈਮਾਨ ਨਾਂ ਦੀ ਕੋਈ ਚੀਜ਼ ਤਾਂ ਹੁੰਦੀ ਨਹੀਂ ਹੈ। ਸੋ ਇਹ ਬੇਈਮਾਨ ਵੀ ਨੇ, ਬੇਕਿਰਦਾਰ ਵੀ ਨੇ, ਸਿਰੇ ਦੇ ਝੂਠੇ ਵੀ ਨੇ, ਕਰਪਟ ਵੀ ਨੇ। ਔਰ ਜ਼ਾਹਰ ਹੈ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਇਹਨਾਂ ਦਾ ਕਿਰਦਾਰ ਹੈ। ਔਰ ਬਾਕੀ ਉਹ ਕਿਰਦਾਰ ਜਿਹੜਾ ਇੱਕ ਗੋਰੇ ਨੇ ਇਹਨਾਂ ਦਾ ਬਿਆਨਿਆ ਸੀ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਜਾਂ ਤੁਹਾਡੀ ਧੌਣ ਨੂੰ ਪੈਣਗੇ ਤੇ ਜਦੋਂ ਇਹਨਾਂ ਦਾ ਇੱਕ ਕਰਾਰਾ ਲਫੇੜਾ ਵੱਜੇ ਫਿਰ ਤੁਹਾਡੇ ਪੈਰ ਫੜ ਲੈਣਗੇ, ਹਜ਼ੂਰ ਸਾਡੇ ਮਾਈ ਬਾਪ। ਸੋ ਅਸੀਂ ਕਿਹਾ ਵੀ ਇਹਨਾਂ ਨੇ ਹੁਣ ਜਦੋਂ ਅਮਰੀਕਾ ਨੇ ਲਫੇੜਾ ਮਾਰਿਆ ਖਿੱਚ ਕੇ ਉਹਨੂੰ, ਸਾਡੇ ਲਹਿੰਦੇ ਪੰਜਾਬ ਵਾਲੇ ਲਿੱਤਰ ਕਹਿੰਦੇ ਨੇ ਵੀ ਲਿੱਤਰ, ਕਿਸੇ ਛਿੱਤਰ ਕਹਿੰਦੇ, ਤੇ ਇਹਨਾਂ ਨੇ ਜਾ ਕੇ ਚੀਨ ਦੇ ਪੈਰ ਫੜ ਲਏ ਨੇ। ਸੋ ਉਸ ਤਬਸਰੇ ਦੇ ਉੱਤੇ ਅੱਜ ਵੀ ਬਹੁਤ ਸਾਰਾ ਇੰਡੀਅਨ ਮੀਡੀਆ ਔਰ ਯੂਟਿਊਬਰ ਜਿਹੜੇ ਥੋੜ੍ਹੇ ਬਹੁਤ ਇੰਡੀਪੈਂਡੈਂਟ ਨੇ, ਉਹ ਮੋਦੀ ਨੂੰ ਰਗੜਾ ਦੇ ਰਹੇ ਨੇ ਕਿ ਭਾਈ ਇਹਨੇ ਕਿਵੇਂ ਇੱਕ ਪਾਸੇ ਇਹੀ BJP ਨਹਿਰੂ ਨੂੰ ਬਲੇਮ ਕਰਦੀ ਸੀ ਕਿ ਜੀ ਉਹਨੇ 40,000 ਸਕੁਅਰ ਮਾਈਲ ਟੈਰੀਟਰੀ 62 ਦੇ ਵਿੱਚ ਗਵਾਈ। ਉਹਨੇ ਕਿਹਾ ਵੀ ਹੁਣ ਇਹਨੇ ਮੋਦੀ ਨੇ 4,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਅਨਕੰਡੀਸ਼ਨਲੀ ਬਿਨਾਂ ਜਿਹੜਾ ਉਹ ਲੜੇ, ਔਰ ਪਹਿਲਾਂ ਤਾਂ ਮੁਕਰਨ 'ਚ ਹੀ ਸੀ, ਨਾ ਕੋਈ ਆਇਆ ਨਾ ਕੋਈ ਗਿਆ, ਉਹਨਾਂ ਦੇ ਹਵਾਲੇ ਕੀਤੀ। ਖੈਰ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਇਸ ਵੇਲੇ ਹਾਲਾਂ ਕੁਛ ਵੀਰਾਂ ਨੂੰ ਇਹ ਵੀ ਜ਼ਰੂਰ ਹੋਏਗਾ ਕਿ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ, ਅਕਾਲੀਆਂ ਨੇ ਕਿਹਾ ਜੀ ਅਸੀਂ
ਕਿਉਂਕਿ ਅਕਾਲ ਤਖਤ ਨੇ ਉਹਨੂੰ ਸੁਖਬੀਰ ਬਾਦਲ ਨੂੰ ਆਫ ਦਾ ਹੁੱਕ ਨਹੀਂ ਕੀਤਾ ਤਨਖਾਹੀਏ ਤੋਂ, ਤਾਂ ਉਹਨਾਂ ਦੀ ਕੋਰ ਕਮੇਟੀ ਨੇ ਫੈਸਲਾ ਕਰ ਲਿਆ ਕਿ ਉਹਨਾਂ ਨੇ 4 ਜਿਹੜੀਆਂ ਬਾਈ ਇਲੈਕਸ਼ਨਸ ਨੇ ਪੰਜਾਬ ਦੇ 4 ਹਲਕਿਆਂ 'ਚੋਂ ਨਹੀਂ ਲੜਨੀਆਂ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਵੀ ਕਿ ਜੀ ਇਸ ਦੇ ਉੱਤੇ ਕੋਈ ਤਬਸਰਾ, ਇਹ ਕੁਛ ਨਹੀਂ ਹੈ ਇਸ ਵੇਲੇ ਜੋ ਕੁਛ ਚੱਲ ਰਿਹਾ। ਕਿਉਂਕਿ ਜੇ ਪੰਜਾਬ ਦੇ ਵਿੱਚ ਅਸੀਂ ਦੇਖੀਏ ਕਿ ਸਵਾਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਜਾਂ ਇੱਕ ਅੱਧੇ ਕਿਸੇ ਇੰਡੀਵਿਜੂਅਲ ਦੇ, ਸੁਖਪਾਲ ਖਹਿਰਾ ਭਾਵੇਂ ਉਹਦਾ ਰਿਸਪੈਕਟ ਮੇਰੇ ਮਨ 'ਚ ਖਤਮ ਹੋ ਗਿਆ ਜਦੋਂ ਦਾ ਉਹਨੇ ਪਾਰਲੀਮੈਂਟ ਦੀਆਂ ਚੋਣਾਂ ਜਾ ਕੇ ਉੱਥੋਂ ਸੰਗਰੂਰ ਤੋਂ ਲੜੀਆਂ। ਉਸ ਤੋਂ ਪਹਿਲਾਂ ਲੱਗਦਾ ਸੀ ਕਿ ਵੀ ਉਹ ਤੋਂ ਮੈਨੂੰ ਲੱਗਾ ਵੀ ਇਹ ਵੀ ਸਿਰੇ ਦਾ ਮੌਕਾ ਪ੍ਰਸਤੀ ਹੈ, ਪਰ ਚਲੋ ਡੈਵਲ ਮਸਟ ਬੀ ਗਿਵਨ ਹਿਜ਼ ਡਿਊ। ਇਹ 2-3 ਤਰ੍ਹਾਂ ਨੇ ਜ਼ਰੂਰ ਗੱਲ ਕੀਤੀ ਹੈ ਕਿ ਜੀ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਇਸ ਵੇਲੇ ਅਮਰੀਕਾ, ਕੈਨੇਡਾ, 5 ਆਈਜ਼ ਕੰਟਰੀਜ਼ ਰੌਲਾ ਪਾ ਰਹੀਆਂ ਵੀ ਤੁਸੀਂ ਕਿਉਂ ਨਹੀਂ ਬੋਲਦੇ ਕੋਈ ਵੀ ਮੁੱਖ ਧਾਰਾ ਪਾਰਟ। ਪਰ ਤੁਸੀਂ ਦੇਖੋਗੇ ਕਿ ਇਸ ਮੁੱਦੇ ਦੇ ਉੱਤੇ ਈਵਨ ਸੋ ਕਾਲਡ ਜਿਹੜੀ ਧਾਰਮਿਕ ਲੀਡਰਸ਼ਿਪ ਜਥੇਦਾਰ ਹੋਣ ਔਰ ਇਹਨਾਂ ਨੇ ਵੀ ਮੂੰਹ ਨਹੀਂ ਖੋਲ੍ਹਿਆ ਹੈ। ਬਾਕੀ ਬਾਦਲ ਕੇ ਕਾਂਗਰਸ ਇਹਨਾਂ ਨੂੰ ਹੈ ਜਿਵੇਂ ਕੋਈ ਇਹ ਕਿਸੇ ਹੋਰ ਲੈਂਡ 'ਤੇ ਹੋ ਰਿਹਾ, ਕਿਸੇ ਹੋਰ ਪਲੈਨਟ 'ਤੇ ਹੋ ਰਿਹਾ, ਇਹਨਾਂ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਸੋ ਸਾਡੇ ਲਈ ਇਹ ਇਸ ਵੇਲੇ ਜਿਹੜੀਆਂ ਡਿਵੈਲਪਮੈਂਟਸ ਡੇ ਟੂ ਡੇ ਚੱਲ ਰਹੀਆਂ, ਇਸ ਵੇਲੇ ਇਹਨਾਂ ਦੇ ਆਫੀਸ਼ੀਅਲ ਕੀ ਕਹਿੰਦੇ ਨੇ, ਇੰਡੀਆ ਦੇ ਅਮਰੀਕਨ ਆਫੀਸ਼ੀਅਲ ਕੀ ਕਹਿੰਦੇ ਨੇ, ਕੈਨੇਡਾ ਕੀ ਕਹਿੰਦਾ, ਆਸਟ੍ਰੇਲੀਆ 'ਚੋਂ ਸਾਡੀਆਂ ਧਿਰਾਂ ਕੀ ਕਹਿੰਦੀਆਂ ਨੇ, ਸਰਕਾਰ ਦੀ ਚੁੱਪੀ ਕੀ ਹੈ, ਜਾਂ ਨਿਊਜ਼ੀਲੈਂਡ 'ਚ ਕੀ ਹੋ ਰਿਹਾ, ਇਹ ਇਸ ਸਾਰੇ ਨੇ ਜਿਹੜੇ ਇਸ ਵੇਲੇ ਪ੍ਰੈਜ਼ੈਂਟ 'ਚ ਗੁਜ਼ਰ ਰਿਹਾ ਇੱਕ ਦਿਨ ਹੈ, ਇਹਨੇ ਸਾਡਾ ਭਵਿੱਖ ਤੈਅ ਕਰਨਾ ਹੈ। ਔਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਇਹ ਐਸੇ ਮੌਕੇ ਬਾਰ-ਬਾਰ ਨਹੀਂ ਆਉਂਦੇ। ਅਸੀਂ ਆਲਰੇਡੀ ਮਿਸਡ ਓਪਰਚੁਨਿਟੀ ਇੰਟਰਨੈਸ਼ਨਲ ਲੈਵਲ ਦੀ 47 ਦਾ ਦੌਰ ਹੈ, ਫਿਰ ਅਸੀਂ ਇਨ ਬਿਟਵੀਨ ਇਹਨਾਂ 77 ਸਾਲਾਂ 'ਚ ਜਦੋਂ ਵਿਦਨ ਕੰਟਰੀ ਕੰਸੈਸ਼ਨ ਆਪਣੀ ਮਨਮਰਜ਼ੀ ਦਾ ਲੈ ਸਕਦੇ ਸੀ ਐਮਰਜੈਂਸੀ ਦੇ ਪੀਰੀਅਡ 'ਚ, ਜਾਂ ਰਾਜੀਵ ਲੌਂਗੋਵਾਲ ਅਕੋਰਡ ਤੋਂ ਪਹਿਲਾਂ ਜੂਨ 84 ਦੇ ਹਮਲੇ ਜਦੋਂ ਘਬਰਾਇਆ ਹੋਇਆ ਸੀ ਰਾਜੀਵ ਗਾਂਧੀ, ਮਾਂ ਦੀ ਲੋਥ ਨੂੰ ਅਜੇ ਸਾੜ ਕੇ ਹਟਿਆ ਸੀ ਔਰ ਉਹ ਲੱਭ ਰਿਹਾ ਸੀ, ਉਦੋਂ ਵੀ ਤੁਸੀਂ ਕੁਛ ਨਾ ਕੁਛ ਲੈ ਕੇ ਡਿੱਗ ਸਕਦੇ ਸੀ, ਪਰ ਅਸੀਂ ਉਹ ਮੌਕੇ ਗਵਾਏ ਨੇ। ਹੁਣ ਵੀ ਇਹ 22 ਇਲੈਕਸ਼ਨਾਂ 'ਚ ਉੱਥੇ ਕੀ ਹੁੰਦਾ ਹੈ ਤੇ ਭੰਤਾ ਲਿਜਾਂਦਾ ਹੈ ਕਿ ਕਾਂਗਰਸ ਲਿਜਾਂਦੀ ਹੈ, ਇਹ ਮੈਟਰ ਨਹੀਂ ਕਰਦਾ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਸਾਡਾ ਲੀਡ ਟੌਪਿਕ ਹੈ। ਮੈਂ ਲਗਭਗ 45 ਮਿੰਟ ਵੇਸਟ ਇਸ ਲਈ ਕਿਉਂਕਿ ਜਿਹੜਾ ਆਲਰੇਡੀ ਕ੍ਰਿਮੀਨਲ ਹੈ ਔਰ ਜਿਸ ਦਾ ਪਤਾ ਹੈ ਕਿ ਸੰਜੇ ਕੁਮਾਰ ਵਰਮਾ, ਜਿਸ ਨੂੰ 5 ਹੋਰ ਡਿਪਲੋਮੈਟਾਂ ਦੇ ਨਾਲ ਕੈਨੇਡਾ ਸਰਕਾਰ ਨੇ ਪਰਸਨ ਆਫ ਇੰਟਰਸਟ, ਇਹਦਾ ਮਤਲਬ ਦੋਸ਼ੀ, ਹਰਦੀਪ ਸਿੰਘ ਨਿੱਜਰ ਮਾਮਲੇ 'ਚ ਦੋਸ਼ੀ ਐਲਾਨਿਆ, ਉਸ ਨੂੰ ਇਹਨਾਂ 6 ਨੂੰ ਹੀ ਪਰਸੋਨਾ ਨੌਨ ਗ੍ਰੈਟਾ ਵੀ ਤੁਸੀਂ ਇੱਥੇ ਨਹੀਂ ਚਾਹੀਦੇ, ਗੈਟ ਆਊਟ, 4-5 ਦਿਨ ਦਾ ਟਾਈਮ ਦੇ ਕੇ ਮੁਲਕ 'ਚੋਂ ਬਾਹਰ ਕੱਢਿਆ। ਔਰ ਉਸ ਦਾ ਇੰਟਰਵਿਊ, ਜਿਹੜਾ ਪਹਿਲਾ ਇੰਟਰਵਿਊ ਦਾ ਭਾਰਤ ਦੀ ਧਰਤੀ 'ਤੇ ਲੈਂਡ ਕਰਨ ਤੋਂ ਬਾਅਦ PTI ਨੂੰ ਉਸ ਨੇ ਦਿੱਤਾ, ਉਹ ਮੈਂ ਵਾਚ ਕੀਤਾ ਕਿਉਂਕਿ ਜ਼ਰੂਰੀ ਵੀ ਸੀ ਇਹ ਦੇਖਣਾ ਕਿ ਭਾਈ, ਕਿਉਂਕਿ ਇਹ ਜਿਹੜੇ ਇਸ ਲੈਵਲ ਦੇ ਡਿਪਲੋਮੈਟ ਹੁੰਦੇ ਨੇ, ਕਿਉਂਕਿ ਸੀਜ਼ਨ ਡਿਪਲੋਮੈਟ ਹੈ, ਲਗਭਗ 31 ਸਾਲ ਤੋਂ ਇਹ ਜਿਹੜਾ ਫੋਰਨ ਸਰਵਿਸ ਦੇ ਵਿੱਚ ਹੈ। ਇਸ ਤੋਂ ਪਹਿਲਾਂ ਜਾਪਾਨ, ਸੁਡਾਨ ਦੇ ਵਿੱਚ ਵੀ ਐਂਬੈਸਡਰ, ਹਾਈ ਕਮਿਸ਼ਨਰ ਰਿਹਾ ਔਰ ਇਸ ਦੀ ਹਾਲਾਂਕਿ ਬੇਸਿਕ ਟ੍ਰੇਨਿੰਗ ਜਿਹੜੀ ਹੈ ਨਿਊਕਲੀਅਰ ਸਾਇੰਟਿਸਟ ਹੈ, ਇੰਸਟੀਚਿਊਟ ਆਫ ਟੈਕਨੋਲੋਜੀ ਦਾ ਗ੍ਰੈਜੂਏਟ ਹੈ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਾ, ਔਰ ਇਹ ਬੜਾ ਸ਼ਰੂਡ ਬੰਦਾ। ਔਰ ਇਸ ਨੇ ਹੀ ਇੱਥੇ ਹੁੰਦਿਆਂ ਇਹ ਹਰਦੀਪ ਸਿੰਘ ਨਿੱਜਰ, ਸਰਦੂਲ ਸਿੰਘ ਦਾ ਮਰਡਰ, ਫਿਰੌਤੀਆਂ ਵਾਲਾ ਜਿਹੜਾ ਸਾਰਾ RCMP ਦੇ ਡਾਇਰੈਕਟਰ ਨੇ ਜਿਹੜੇ 14 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਚਾਰਜ ਲਾਏ, ਉਹ ਸਾਰੇ ਇਸ ਨੇ ਸਪੀਅਰ ਹੈਡ ਕੀਤੇ ਨੇ। ਔਰ ਇਹ ਜ਼ਰੂਰੀ ਹੁੰਦਾ ਹੈ ਜਦੋਂ ਤੁਸੀਂ ਇੱਕ ਪਾਸੇ, ਅਸੀਂ ਜਿਹੜੀਆਂ ਹਾਲੀਵੁੱਡ ਦੀਆਂ ਫਿਲਮਾਂ ਕਦੇ ਬਣਦੀਆਂ ਸੀ ਜਾਂ ਬਣਦੀਆਂ ਨੇ, ਕ੍ਰਿਮੀਨਲਸ ਕੀ ਹੁੰਦੇ ਨੇ, ਕਿਵੇਂ ਉਹ ਜਿਹੜੇ ਨੇ ਐਮੋਸ਼ਨਲੈਸ ਹੁੰਦੇ ਨੇ, ਕਿਵੇਂ ਕਿੰਨੇ ਵੱਡੇ ਮਰਡਰ ਕਰਨ ਵਾਲੇ ਜਾਂ ਸੀਰੀਅਲ ਕਿਲਰ ਕਿਵੇਂ ਬਿਹੇਵ ਕਰਦੇ ਨੇ, ਜਿੱਥੇ ਉਹਨਾਂ ਨੇ ਮਾਰ ਕੇ ਲਾਸ਼ਾਂ ਵਿਛਾਈਆਂ ਹੁੰਦੀਆਂ ਉੱਥੇ ਹੀ ਫਰਿੱਜ ਖੋਲ੍ਹ ਕੇ ਐਨ ਤਸੱਲੀ ਨਾਲ ਰੋਟੀ ਖਾ ਕੇ ਵਾਕ ਅਵੇ ਕਰਦੇ ਨੇ, ਕਿਉਂਕਿ ਉਹਨਾਂ ਦੀ ਇਮੋਸ਼ਨ ਮਰ ਚੁੱਕੀ ਹੁੰਦੀ ਹੈ ਔਰ ਮਰਡਰ ਹੁੰਦੇ ਨੇ ਕ੍ਰਿਮੀਨਲ। ਜੇ ਇਸ ਨੂੰ ਤੁਸੀਂ ਇਹ ਕਹੋ ਕਿ ਭਾਈ ਉਹਨਾਂ 'ਚ ਬਿਲਟ ਇਨ ਕੋਲਡ ਬਲੱਡਡ ਮਰਡਰਰ ਨੇ ਉਹ, ਤੇ ਮੈਨੂੰ ਇਹ ਲੱਗ ਰਿਹਾ ਸੀ, ਮੈਂ ਕਿਹਾ ਵੀ ਇਹਨੇ ਸੰਜੇ ਕੁਮਾਰ ਵਰਮੇ ਦੇ ਥੱਲੇ ਇਹਨੇ ਉਸ ਸਾਰੇ ਨੂੰ ਇਹ ਨਹੀਂ ਕਿ ਵੀ ਉਸ ਨੂੰ ਅਬਜ਼ਰਵ ਕੀਤਾ, ਉਸ ਨੂੰ ਮਾਸਟਰਮਾਈਂਡ ਕੀਤਾ। ਹਰਦੀਪ ਸਿੰਘ ਨਿੱਜਰ ਦਾ ਮਰਡਰ, ਸਰਦੂਲ ਸਿੰਘ ਦਾ ਮਰਡਰ, ਰਿਪਦਿਮਨ ਸਿੰਘ ਮਲਕ ਦਾ ਮਰਡਰ,
ਔਰ ਇਸ ਸਾਰੇ ਦੇ ਨਾਲ ਜਿਵੇਂ ਗੈਂਗਸਟਰ ਫਿਰੌਤੀਆਂ ਦੂਜੇ ਤੀਜੇ, ਔਰ ਉਹ ਇਵੇਂ ਜਿਹੜਾ ਉਹ ਇੰਟਰਵਿਊ ਜਾਂ ਦੂਸਰਾ ਦੇ ਰਿਹਾ ਕਿ ਜਿਵੇਂ ਕੋਈ ਫਰਿਸ਼ਤਾ ਉਤਰ ਕੇ ਆਇਆ ਔਰ ਸਾਰਾ ਕੈਨੇਡਾ ਦਾ ਸਿਸਟਮ ਸਣੇ ਜਸਟਿਨ ਟਰੂਡੋ ਉਹਨਾਂ ਦਾ ਉਹ ਇੱਕ ਜਿਹੜਾ ਕ੍ਰਿਮੀਨਲ ਸਿਸਟਮ ਹੈ ਐਂਟੀ ਇੰਡੀਆ ਜਿਹੜਾ ਉਹ ਡੈਲੀਬਰੇਟਲੀ ਉਹਨਾਂ ਨੇ ਕੀਤਾ, ਖਾਲਿਸਤਾਨੀ ਇੱਕ ਕ੍ਰਿਮੀਨਲ ਐਂਟਰਪ੍ਰਾਈਜ਼ ਉਹਨੇ ਕਿਹਾ। ਔਰ ਜਦੋਂ ਪਰ ਇਹ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਖਰੀਦਦੇ ਹੋ, ਹਾਲਾਂ ਜਦੋਂ PTI ਸਰਕਾਰੀ ਪ੍ਰੈਸ ਟਰਸਟ ਆਫ ਇੰਡੀਆ ਉਹਨਾਂ ਦੀ ਨਿਊਜ਼ ਏਜੰਸੀ ਹੈ, ਫਰੈਂਡਲੀ ਇੰਟਰਵਿਊ ਹੈ, ਪਰ ਉਹਦੇ 'ਚ 2-3 ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਜਦੋਂ ਇੱਕ ਹੁੰਦਾ ਹੈ ਕਿ ਵੀ ਹੁਣ ਜਿਹੜਾ ਉਹਨੂੰ ਕੋਈ ਵੀ ਹਿੰਦੂਤਵੀ ਦੇਖੇਗਾ ਉਹ ਕਹੇਗਾ ਵਾਹ ਕਿਆ ਰਗੜੇ ਦਿੱਤੇ ਟਰੂਡੋ ਨੂੰ, ਕਿਆ ਰਗੜੇ ਦਿੱਤੇ ਖਾਲਿਸਤਾਨੀਆਂ ਨੂੰ। ਪਰ ਬਹੁਤ ਵਾਰ ਹੁਣ ਜਿਹੜੇ ਈਵਨ ਜਦੋਂ ਅੱਜ ਕੱਲ੍ਹ ਲਾਈ ਡਿਟੈਕਟਰ ਟੈਸਟ ਹੁੰਦੇ ਨੇ ਮਸ਼ੀਨਾਂ ਰਾਹੀਂ ਜਾਂ ਦੂਜੇ, ਉਹਦੇ 'ਚ ਉਹ ਤੁਹਾਨੂੰ ਬੰਬਾਰਡ ਕਰ ਰਹੇ ਹੁੰਦੇ ਨੇ ਸਵਾਲਾਂ ਦੇ ਨਾਲ, ਉਹਨਾਂ ਦੀ ਇੱਕ ਆਪਣੀ ਟੈਕਨੀਕ ਹੈ। ਔਰ ਇਹ ਨਹੀਂ ਹੈ ਕਿ ਵੀ ਉਹਦੇ ਕੋਈ 100% ਰਿਜ਼ਲਟ ਹੁੰਦੇ ਨੇ, ਲੇਕਿਨ ਉਹਦੇ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਇਹ ਬੰਦਾ ਜਿਹੜਾ ਹੈ ਇਹਦੇ ਦਿਮਾਗ 'ਚ ਕੀ ਹੈ, ਇਹ ਕਹਿ ਕੀ ਰਿਹਾ ਹੈ। ਹਾਲਾਂਕਿ ਇਕੱਲਾ ਇਹੀ ਨਹੀਂ ਹੁੰਦਾ, ਜਦੋਂ ਵੀ FBI ਦੀ ਅਮਰੀਕਾ ਜਿਹੜਾ ਸਾਡਾ ਵੀ ਐਕਸਪੀਰੀਅੰਸ ਹੈ, FBI ਦੀ ਜਦੋਂ ਟੀਮ ਕੋਈ ਆਏਗੀ ਤੁਹਾਨੂੰ ਇੰਟਰਵਿਊ ਕਰਨ ਲਈ, 2 ਬੰਦੇ ਹੁੰਦੇ ਨੇ ਆਲਵੇਜ਼, ਉਹਨਾਂ 'ਚੋਂ ਸਿਰਫ ਇੱਕ ਬੰਦਾ ਸਵਾਲ ਕਰ ਰਿਹਾ ਹੁੰਦਾ, ਦੂਸਰਾ ਚੁੱਪ ਹੁੰਦਾ, ਬਿਲਕੁਲ ਚੁੱਪ ਹੁੰਦਾ, ਔਰ ਦੂਸਰਾ ਤੁਹਾਨੂੰ ਅਬਜ਼ਰਵ ਕਰ ਰਿਹਾ ਹੁੰਦਾ, ਕਿਉਂਕਿ ਜਦੋਂ ਉਹਨੇ ਸਵਾਲ ਕਰਨਾ ਹੈ ਜਵਾਬ ਦੇਣ ਲੱਗਿਆ ਤੁਹਾਡੀ ਬਾਡੀ ਲੈਂਗੁਏਜ ਕੀ ਹੈ। ਹੁਣ ਜਿਹਨਾਂ ਲੋਕਾਂ ਨੇ ਵੀ ਇਹ ਕਿਹਾ ਕਿ ਫੇਸ ਇਜ਼ ਦਾ ਇੰਡੈਕਸ ਆਫ ਮੈਨਸ ਮਾਈਂਡ, ਕਿ ਬਈ ਜੇ ਤੁਸੀਂ ਦੇਖਣਾ ਹੈ ਚਿਹਰਾ ਜਿਹੜਾ ਹੈ ਉਹ ਬੰਦੇ ਦੇ ਦਿਮਾਗ ਦਾ, ਹਾਲਾਂ ਚਿਹਰੇ ਧੋਖਾ ਵੀ ਦਿੰਦੇ ਨੇ, ਖੂਬਸੂਰਤ ਚਿਹਰਿਆਂ ਦੇ ਪਿੱਛੇ ਬਹੁਤ ਕੁਛ ਨੋਟੀ ਲੁਕਿਆ ਹੁੰਦਾ ਹੈ ਜਾਂ ਡੈਵਲਿਸ਼ ਲੁਕਿਆ ਹੁੰਦਾ ਹੈ, ਆਲਵੇਜ਼ ਨਾਟ ਟਰੂ, ਬਟ ਫਿਰ ਵੀ ਜਿਹੜੀਆਂ ਤੁਹਾਨੂੰ ਵਾਈਬਸ ਹੁੰਦੀਆਂ ਨੇ ਜਾਂ ਦੂਜਾ, ਸੋ ਇਹਨਾਂ ਦਾ ਵੀ ਜਿਹੜਾ ਆਬਜ਼ਰਵੇਸ਼ਨ ਦਾ ਤਰੀਕਾ ਹੁੰਦਾ ਹੈ ਇੰਟੈਲੀਜੈਂਸ ਏਜੰਸੀਆਂ ਦਾ। ਇੱਕ ਬੰਦਾ ਉਹਨੇ ਕੁਛ ਨਹੀਂ ਕਹਿਣਾ ਹੁੰਦਾ, ਇੱਕ ਤੁਹਾਨੂੰ ਪਹਿਲਾਂ ਸਲੋਲੀ ਸਵਾਲ ਸ਼ੁਰੂ ਕਰੇਗਾ, ਫਿਰ ਤਾਬੜ ਤੋੜ ਜਿਹੜਾ ਤੁਸੀਂ ਐਕਸਪੈਕਟ ਨਹੀਂ ਕਰਦੇ ਉਹ ਸਵਾਲ ਕਰੇਗਾ, ਤਾਂ ਕਿ ਤੁਸੀਂ ਪਹੁੰਚੱਕੇ ਹੋ ਕੇ ਉਹਦੇ ਵੱਲ ਦੇਖਦੇ ਹੋ, ਜਾਂ ਤੁਸੀਂ ਆਨਸਰ ਬਿਲਟ ਕਰਦੇ ਹੋ, ਜਾਂ ਤੁਸੀਂ ਆਪਣਾ ਸਲਾਈਵਾ ਸਵਾਲੋ ਕਰਦੇ ਹੋ ਜਵਾਬ ਦੇਣ ਤੋਂ ਪਹਿਲਾਂ। ਇਹ ਸਾਰਿਆਂ ਨੂੰ ਉਹਨਾਂ ਨੇ ਅੱਗੋਂ ਮਾਰਕ ਕੀਤਾ ਹੁੰਦਾ ਆਪਣੇ ਤੌਰ ਤਰੀਕਿਆਂ ਦੇ ਨਾਲ। ਹੁਣ ਤਾਂ ਲਾਈ ਡਿਟੈਕਟਰ ਟੈਸਟ ਦੇ ਵਿੱਚ ਹੋਰ ਕੁਝ ਵੀ ਹੈ, ਔਰ ਇਹ ਵੀ ਐਸਾ ਹੁਣ ਕੁਛ ਆ ਗਿਆ ਕਿ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਜਿਹੜੀਆਂ ਟੌਪ ਇੰਟੈਲੀਜੈਂਸ ਏਜੰਸੀਜ਼ ਨੇ, ਮੋਸਾਦ ਹੈ ਜਾਂ CIA ਜਾਂ ਦੂਜੇ ਤੀਜੇ, ਇਹ ਤੁਹਾਨੂੰ ਈਵਨ ਕਿਸੇ ਡਰੱਗ ਰਾਹੀਂ ਜਾਂ ਦੂਜੇ ਰਾਹੀਂ ਸੈਮਾਈ ਸਲੀਪ 'ਚ ਖੜ ਕੇ ਵੀ ਜਿਹੜਾ ਉਹ ਤੁਹਾਡੇ ਤੋਂ ਕੁਛ ਨਾ ਕੁਛ ਉਗਲਵਾਉਂਦੀਆਂ, ਜਾਂ ਤੁਸੀਂ ਅਚੇਤ ਦੇ ਵਿੱਚੋਂ ਵੀ ਕੁਛ ਨਾ ਕੁਛ ਕੱਢ ਕੇ ਦਿੰਦੇ ਹੋ। ਲੇਕਿਨ ਜਦੋਂ ਤੁਸੀਂ ਈਵਨ ਇੰਟਰਵਿਊ ਵੀ ਮੋਨੀਟਰ ਕਰ ਰਹੇ ਹੁੰਦੇ ਹੋ, ਨੋ ਮੈਟਰ ਕਿੰਨਾ ਫਰੈਂਡਲੀ ਸਵਾਲ ਜਵਾਬ ਸੈਸ਼ਨ ਚੱਲ ਰਿਹਾ ਹੋਏ, ਤੁਸੀਂ ਦੇਖ ਸਕਦੇ ਹੋ। ਹੁਣ 2-3 ਚੀਜ਼ਾਂ ਪਹਿਲਾਂ ਇਸ ਇੰਟਰਵਿਊ ਦੀਆਂ ਜਿਹੜੀਆਂ ਇਹਨਾਂ ਦੀ ਡਿਨਾਇਲ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਦਾ ਝੂਠ ਜਿਹੜਾ ਉਹ ਜਗਜ਼ਾਰ ਹੁੰਦਾ ਹੈ। ਕਿਉਂਕਿ ਇੰਡੀਆ ਨੇ ਇਹ ਦਾਅਵਾ ਕੀਤਾ ਸੀ ਕਿ ਜੀ ਅਸੀਂ ਇਹ ਜਿਹੜੇ 6 ਡਿਪਲੋਮੈਟ ਨੇ ਇਹਨਾਂ ਨੂੰ ਵਾਪਸ ਬੁਲਾ ਲਿਆ। ਹਾਲਾਂ ਟਾਈਮ ਲਾਈਨ ਤੋਂ ਸਾਨੂੰ ਬਿਲਕੁਲ ਕਲੀਅਰ ਸੀ ਕਿ ਕੈਨੇਡਾ ਵਾਲੇ ਮਿਲੇ, ਉਹਨਾਂ ਦੀ ਹੋਮ ਅਫੇਅਰ ਜਿਹੜੇ ਫੋਰਨ ਅਫੇਅਰਸ ਵਾਲੇ, ਉਹਨਾਂ ਨੇ ਸੰਜੇ ਵਰਮਾ ਔਰ ਦੂਜਿਆਂ ਨੂੰ ਕਿਹਾ ਵੀ ਤੁਸੀਂ ਪਰਸਨਸ ਆਫ ਇੰਟਰਸਟ ਹੋ, ਤੁਹਾਡੀ ਇਨਵੋਲਵਮੈਂਟ ਹੈ ਹਰਦੀਪ ਸਿੰਘ ਨਿੱਜਰ ਮਾਮਲੇ 'ਚ, ਔਰ ਅਸੀਂ ਪੁੱਛਗਿੱਛ ਕਰਨਾ ਚਾਹੁੰਦੇ। ਸੋ ਜ਼ਾਹਰ ਹੈ ਪੁੱਛਗਿੱਛ ਤਾਂ ਉਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਨੂੰ ਖ਼ਤਮ ਕਰਨ ਤੋਂ ਬਾਅਦ ਹੀ ਹੋ ਸਕਦੀ ਸੀ, ਔਰ ਉਸ ਤੋਂ ਬਾਅਦ ਕੈਨੇਡਾ ਨੇ ਉਹਨਾਂ ਨੂੰ ਕੱਢ। ਲੇਕਿਨ ਇੰਡੀਆ ਨੇ ਜਾਂ ਉਹਨਾਂ ਦੇ ਸਾਰੇ ਮੀਡੀਆ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਨਹੀਂ ਇਹ ਇੰਡੀਆ ਨੇ ਹੀ ਪਹਿਲਾਂ ਬੁਲਾ ਲਿਆ ਸੀ। ਔਰ ਦੂਸਰਾ ਹੁਣ ਇਹਦੇ 'ਚ ਜਿਹੜਾ ਇੰਟਰਵਿਊ ਦੇ ਵਿੱਚ ਜਦੋਂ ਟਾਈਮ ਲਾਈਨ ਦਿੰਦਾ ਹੈ ਜਿਹੜਾ ਸੰਜੇ ਵਰਮਾ, ਅਤੇ ਉਹਨੇ ਕਿਹਾ ਕਿ ਜੀ ਇਹ ਜਿਹੜਾ ਮੈਨੂੰ ਉਹਨਾਂ ਨੇ, ਕਿਉਂਕਿ ਪਰਸਨ ਆਫ ਇੰਟਰਸਟ ਕੈਨੇਡਾ ਨੇ 13 ਅਕਤੂਬਰ ਨੂੰ ਐਲਾਨਿਆ ਸੰਜੇ ਵਰਮਾ ਨੂੰ ਔਰ 5 ਹੋਰ ਡਿਪਲੋਮੈਟਸ ਨੂੰ, ਔਰ ਇਹ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਹੀ। ਔਰ ਫਿਰ ਉਸ ਦੀ ਟਾਈਮ ਲਾਈਨ ਇਹ ਖੁਦ ਦੇ ਰਿਹਾ ਹੈ ਕਿ ਵੀ ਇਹ ਜਿਹੜਾ ਉਹਨੂੰ ਇਹ ਪੁੱਛਿਆ ਕਿ ਵੀ ਇਹ ਤੇਰੇ ਨਾਲ ਕਦੇ ਪਹਿਲਾਂ ਵੀ ਹੋਇਆ, ਤੇਰਾ 36 ਸਾਲਾਂ ਦਾ ਡਿਪਲੋਮੈਟਿਕ ਕਰੀਅਰ ਹੈ। ਉਹਨੇ ਕਿਹਾ ਜੀ ਇਹ ਬਿਲਕੁਲ ਇਵੇਂ ਨਹੀਂ ਹੋਇਆ, ਔਰ ਉਸ ਦੇ ਨਾਲ ਉਹਨੇ ਕਿਹਾ ਕਿ ਵੀ ਇਹ ਉਹਨੇ ਬਹੁਤ ਕੁਛ ਨੈਗੇਟਿਵ ਕਿਹਾ ਜਿਹਦੀ ਵੱਲ ਮੈਂ ਬਾਅਦ 'ਚ ਆਵਾਂਗਾ, ਪਰ ਉਸ ਨੇ ਕਿਹਾ ਕਿ ਵੀ ਇਹ ਜਿਹੜਾ ਉਹਨੇ ਕਿਹਾ ਕਿ ਜੀ ਉਹ ਟੋਰਾਂਟੋ ਏਅਰਪੋਰਟ 'ਤੇ ਸੀ 12 ਅਕਤੂਬਰ ਨੂੰ, ਜਦੋਂ ਉਹਨੇ ਇੱਕ ਮੈਸੇਜ ਕੈਨੇਡੀਅਨ ਫੋਰਨ ਮਿਨਿਸਟਰੀ ਤੋਂ ਉਹਨੂੰ ਮਿਲਿਆ,
ਤੇ ਉਹਨਾਂ ਨੇ ਕਿਹਾ ਕਿ ਵੀ ਇਸੇ ਸ਼ਾਮ ਤੂੰ ਆ ਦਫ਼ਤਰ ਦੇ ਵਿੱਚ, ਆਟਵਾ ਦੇ ਵਿੱਚ ਜ਼ਾਹਰ ਹੈ। ਉਹਨਾਂ ਨੇ ਕਿਹਾ ਜੀ ਕਿਉਂਕਿ ਮੈਂ ਉਸੇ ਸ਼ਾਮ ਫਲਾਈ ਬੈਕ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਕੱਲ੍ਹ ਯਾਨੀ ਕਿ ਅਕਤੂਬਰ 13 ਨੂੰ ਆ ਸਕਦਾ ਵੀ, ਅੱਜ ਤਾਂ ਮੈਂ ਟੋਰਾਂਟੋ ਆਇਆ ਹਾਂ। ਉਹਨਾਂ ਨੇ ਕਿਹਾ ਜੀ ਮੈਂ ਜਿਹੜਾ 13 ਤਰੀਕ ਨੂੰ ਗਲੋਬਲ ਅਫੇਅਰਸ ਕੈਨੇਡਾ 'ਚ ਗਿਆ ਔਰ ਉਹਦੇ ਨਾਲ ਮੈਂ ਮੇਰਾ ਡਿਪਟੀ ਹਾਈ ਕਮਿਸ਼ਨਰ ਵੀ ਨਾਲ ਸੀ ਔਰ ਕੁਛ ਗੱਲਬਾਤ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਸਮੇਤ 5 ਹੋਰ ਇੰਡੀਅਨ ਡਿਪਲੋਮੈਟਸ ਨੂੰ ਅਸੀਂ, ਕੈਨੇਡਾ ਵਾਲਿਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਪਰਸਨ ਆਫ ਇੰਟਰਸਟ ਕਿ ਹਰਦੀਪ ਸਿੰਘ ਨਿੱਜਰ ਮਾਮਲੇ 'ਚ ਤੁਹਾਡੀ ਜਿਹੜੀ ਹੈ ਸ਼ਮੂਲੀਅਤ ਦੇ ਸ਼ੱਕ ਦੇ ਉੱਤੇ ਅਸੀਂ ਐਲਾਨਦੇ ਹਾਂ ਕਿ ਇਨ ਦਾ ਇਨਕੁਆਇਰੀ ਆਫ ਕਿਲਿੰਗ ਆਫ ਨਿੱਜਰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਲਈ ਅਸੀਂ ਇਹ ਰਿਕੁਐਸਟ ਪਾ ਰਹੇ ਹਾਂ ਕਿ ਤੁਹਾਡੀ ਡਿਪਲੋਮੈਟਿਕ ਕਮਿਊਨਿਟੀ ਨੂੰ ਵੇਵ ਆਫ ਕੀਤਾ ਜਾਏ ਔਰ ਤੁਹਾਡੇ ਕਲੀਗਸ ਦੀ ਡਿਪਲੋਮੈਟਿਕ ਕਮਿਊਨਿਟੀ ਨੂੰ ਵੀ ਖਤਮ ਕੀਤਾ ਜਾਏ so that we could be interrogated by RCMP, which is this Royal Canadian Mounted Police. ਉਹਦੇ ਕਲੀਅਰ ਹੋ ਗਿਆ ਕਿ ਇੰਡੀਅਨ ਵਰਸ਼ਨ ਕਿਵੇਂ ਸਰਾਸਰ ਇਹਨਾਂ ਨੇ ਝੂਠ ਬੋਲਿਆ ਕਿ ਜੀ ਅਸੀਂ ਵਿਦਡਰਾ। ਹੁਣ ਉਹ ਖੁਦ ਕਹਿੰਦਾ ਹੈ ਕਿ ਜੀ 12 ਨੂੰ ਮੈਨੂੰ ਫੋਨ ਆਇਆ, 13 ਨੂੰ ਮੈਂ ਗਿਆ, ਉਹਨਾਂ ਦੇ ਡਿਪਟੀ ਵੀ ਮੇਰੇ ਨਾਲ ਸੀ, ਉਹਨਾਂ ਨੇ ਕਿਹਾ ਵੀ ਤੂੰ ਪਰਸਨ ਆਫ ਇੰਟਰਸਟ ਹੋ ਤੁਸੀਂ, ਅਸੀਂ ਤੁਹਾਡੀ ਡਿਪਲੋਮੈਟਿਕ ਕਮਿਊਨਿਟੀ ਵੇਵ ਕਰਕੇ ਮਤਲਬ ਇਹ ਵੀ ਅਰੈਸਟ ਕਰਨਾ ਔਰ ਤੁਹਾਨੂੰ ਇੰਟੈਰੋਗੇਟ ਕਰਨਾ ਇਹ ਸਾਰੇ ਦੇ ਉੱਤੇ। ਸੋ ਉਹਨੇ ਕਿਹਾ ਕਿ ਜੀ ਇਹ ਜਿਹੜਾ ਸੋ ਆਈ ਟੁੱਕ ਦੈਟ ਐਜ਼ ਏ ਮੈਸੇਜ, ਮੈਂ ਉਹਨੂੰ ਮੈਸੇਜ ਦੇ ਤੌਰ 'ਤੇ ਲਿਆ। ਉਹਨੇ ਕਿਹਾ ਜੀ ਇਹ ਇਵੇਂ ਡਿਪਲੋਮੇਸੀ 'ਚ ਹੁੰਦਾ ਨਹੀਂ ਔਰ ਇਹ ਜਿਹੜਾ ਉਹਨਾਂ ਨੇ ਸਿੱਧਾ ਮੈਨੂੰ ਇਹ ਮੈਸੇਜ ਕਨਵੇ ਕੀਤਾ। ਫਿਰ ਉਹਨੇ ਕਿਹਾ ਕਿ ਆਲ ਆਫ ਏ ਸਡਨ ਦਿਸ ਵਾਜ਼ ਹੈਂਡਡ ਓਵਰ ਟੂ ਅਸ ਔਰ ਉਹਨੇ ਕਿਹਾ ਜੀ ਇਸ ਤੋਂ ਲੱਗਦਾ ਵੀ ਕਿਵੇਂ ਕੈਨੇਡਾ ਨੇ ਵੈਰੀ ਅਨਪ੍ਰੋਫੈਸ਼ਨਲੀ ਇਸ ਸਾਰੇ ਨੂੰ ਹੈਂਡਲ ਕੀਤਾ। ਦੋਨੋਂ ਹੀ ਡੈਮੋਕ੍ਰੇਸੀਜ਼ ਨੇ, ਭਾਰਤ ਔਰ ਕੈਨੇਡਾ, ਰੂਲ ਆਫ ਲਾਅ ਹੈ, ਸਾਡਾ ਬਹੁਤ ਹਿਊਜ ਡਾਇਸਪੋਰਿਕ ਇੰਟਰਸਟ ਹੈ ਕੈਨੇਡਾ 'ਚ, ਅਸੀਂ ਟ੍ਰੇਡ ਪਾਰਟਨਰ ਹੈ, ਫਲਾਣਾ ਢਿਮਕਾ ਹੈ ਔਰ ਇਹ ਜਿਹੜਾ ਇਹ ਮੇਰੇ ਲਈ ਐਂਡ ਇਟ ਕੇਮ ਟੂ ਮੀ ਐਜ਼ ਏ ਸ਼ੌਕ। ਹੁਣ ਪਹਿਲਾ ਝੂਠ ਤਾਂ ਇਹਨਾਂ ਦਾ ਸਿੱਧਾ ਇਹ ਫੜਿਆ ਗਿਆ ਕਿ ਭਾਈ ਉਹਨੇ ਕੈਨੇਡਾ ਨੇ ਇਹਨਾਂ ਨੂੰ ਕੱਢਿਆ ਸਿੱਧੇ ਤੌਰ 'ਤੇ। ਹਰਦੀਪ ਸਿੰਘ ਨਿੱਜਰ ਮਾਮਲੇ 'ਚ ਕਤਲ ਕੇਸ 'ਚ ਇਹਨਾਂ ਦੀ ਭੂਮਿਕਾ, ਸੰਜੇ ਵਰਮਾ ਦੀ, ਰਿਪਦਮਨ ਸਿੰਘ ਮਲਕ ਕੇਸ 'ਚ ਵੀ ਨਿਕਲੇਗੀ, ਫਰੋਤੀਆਂ ਵਾਲੇ 'ਚ ਵੀ ਨਿਕਲੇਗੀ। ਔਰ ਟੁਵਰਡਸ ਦਾ ਐਂਡ 45 ਮਿੰਟ 'ਤੇ ਜਦੋਂ ਉਹਨੇ ਉਹਨੂੰ ਸਵਾਲ ਪੁੱਛਿਆ ਕਿ ਜੀ ਕੀ ਜੇ ਤੁਹਾਨੂੰ ਕਦੇ ਦੁਬਾਰਾ ਕੈਨੇਡਾ ਜਾਣ ਦਾ ਮੌਕਾ ਮਿਲੇ ਤਾਂ ਦੂਜਾ ਹਾਂ, ਉਹਨੇ ਕਿਹਾ ਫॉर द ਸੇਕ ਆਫ ਇੰਡੀਆ ਇਫ ਆਈ ਮੇ ਹੈਵ ਟੂ ਗੋ ਆਈਲ ਗੋ। ਇਹ ਹੁਣ ਭੁੱਲ ਗਿਆ ਕਿ ਬਈ ਆਲਰੇਡੀ ਇਹ ਕ੍ਰਿਮੀਨਲ ਡਿਕਲੇਅਰ ਹੋ ਚੁੱਕਾ। ਹੁਣ ਇਹ ਕੀ ਇਹਦੀ ਔਲਾਦ ਦਾ ਵੀ ਕੋਈ ਜਿਹੜੇ 6 ਡਿਪਲੋਮੈਟ ਨੇ ਅਤੇ ਹੋਰ ਆਉਣ ਵਾਲੇ ਦਿਨਾਂ 'ਚ ਜਿਹੜੇ ਨੇ ਉਹ ਉਹਨਾਂ ਦੀ ਲਾਈਨ ਲੱਗੀ ਹੋਈ ਹੈ ਜਿਹੜੇ ਉਹਨਾਂ ਨੇ ਕੱਢਣੇ ਨੇ, ਇਹ ਕ੍ਰਿਮੀਨਲ ਰਹਿਣਗੇ ਜਦੋਂ ਇਹ ਕੇਸ ਓਪਨ ਰਹੇਗਾ। ਔਰ ਇਹ ਕਦੇ ਵੀ ਕੈਨੇਡਾ ਦੀ ਧਰਤੀ ਦੇ ਉੱਤੇ, ਕਿਉਂਕਿ ਹੁਣ ਤਾਂ ਇਹ ਡਿਪਲੋਮੈਟਿਕ 36 ਸਾਲ ਦੀ ਹੈ, ਕਿੰਨੀ ਕੁ ਦੇਰ ਰਿਟਾਇਰਮੈਂਟ ਹੋਏਗੀ, ਇਹ ਹਮੇਸ਼ਾ ਹੀ ਐਜ਼ ਏ ਕ੍ਰਿਮੀਨਲ ਜਾਣੇ ਜਾਣਗੇ। ਸੋ ਇਹ ਗੱਲ ਬਿਲਕੁਲ ਕਲੀਅਰ। ਦੂਸਰਾ ਪਾਰਟ ਜਿਹੜਾ ਉਸਨੇ, ਜਦੋਂ ਤੁਸੀਂ ਇਹ ਦੇਖਦੇ ਹੋ ਜੀ ਖਾਲਿਸਤਾਨ ਦੀ ਗੱਲ ਹੁੰਦੀ ਹੈ ਕਿ ਜੀ ਐਵੇਂ 2.5 ਟੋਟ, ਹਾਲਾਂਕਿ ਖਾਲਿਸਤਾਨ ਰੈਫਰੈਂਡਮ ਨੇ ਇਸ ਮਿਥ ਨੂੰ ਬਸਟ ਕੀਤਾ। ਜਦੋਂ ਅਸੀਂ ਮਿਥ ਬਸਟਰ ਕਹਿੰਦੇ ਆ ਤੇ ਉਹ ਲੱਖਾਂ ਦੀ ਗਿਣਤੀ 'ਚ ਲੋਕ ਨਿਕਲੇ ਨੇ ਵੋਟਾਂ ਦੇ ਲਈ। ਇਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਇੰਨਾ ਇਨਫਲੂਐਂਸ ਹੈ ਵੀ ਖਾਲਿਸਤਾਨ ਦੇ ਇਹ ਪੋਲੀਟੀਸ਼ੀਅਨ ਔਰ ਦੂਸਰੀਆਂ ਪਾਰਟੀਆਂ ਜਾਂ ਦੂਜੀਆਂ ਇਹ ਕਿਵੇਂ ਖਾਲਿਸਤਾਨ ਦੀ ਹਮਾਇਤ 'ਤੇ ਨੇ ਔਰ ਇੰਨਾ, ਤੇ ਉਹਦਾ ਉਹ ਜਵਾਬ ਦਿੰਦਾ ਹੈ ਕਿ ਵੀ ਐਕਸਟ੍ਰੀਮ ਹਾਰਡ ਲਾਈਨਰ ਖਾਲਿਸਤਾਨੀ ਕੈਨੇਡਾ ਦੇ ਵਿੱਚ 10,000 ਤੋਂ ਜ਼ਿਆਦਾ ਨਹੀਂ ਹੈਗੇ, ਪਰ ਉਹ ਜਿਹੜੇ ਨੇ ਉਹਨਾਂ ਦੇ ਸਪੋਰਟਰਸ ਨੂੰ ਵੀ ਜੇ ਮਿਲਾ ਲਈਏ ਤੇ 1 ਲੱਖ ਸਿੱਖ ਜਿਹੜਾ ਹੈ ਉਹ ਕੈਨੇਡਾ 'ਚ ਖਾਲਿਸਤਾਨ ਦੀ ਹਮਾਇਤ 'ਤੇ ਹੈ। 10,000 ਇਹਨਾਂ 'ਚੋਂ ਟੋਟਲ ਪਾਪੂਲੇਸ਼ਨ ਜਿਹੜੀ ਹੈ ਉਹ ਸਿੱਖਾਂ ਦੀ 8 ਲੱਖ ਹੈ। ਚਲੋ ਮੈਂ ਕਿਹਾ ਵੀ 2.5 ਟੋਟਲਾਂ ਤੋਂ ਇੰਨਾ ਕੁ ਤਾਂ ਵਧਿਆ ਕਿ ਬਈ ਹੁਣ ਜਿਹੜਾ ਉਹ 13% ਉਹ ਮੰਨ ਕੇ ਤੁਰਿਆ ਹੈ ਕਿ ਬਈ ਕੈਨੇਡਾ ਦੇ 13% ਜਿਹੜੇ ਸਿੱਖ ਨੇ ਉਹ ਖਾਲਿਸਤਾਨੀ ਨੇ। ਪਰ ਤੁਸੀਂ ਇਹਦਾ ਬੇਈਮਾਨੀ, ਹਾਲਾਂ ਅਸੀਂ ਜਦੋਂ ਇਹ ਗੱਲ ਮੈਂ ਅੱਗੇ ਵੀ ਸ਼ਾਇਦ ਮੈਂਸ਼ਨ ਕੀਤੀ ਸੀ ਕਿ ਪੈਸ਼ਨ ਫਾਰ ਟਰੂਥ TV ਦੇ ਉੱਤੇ ਇੱਕ ਵਾਰ ਡਿਬੇਟ ਹੋ ਰਹੀ ਸੀ ਇਸ ਮੁੱਦੇ 'ਤੇ। ਉਹਨਾਂ ਨੇ 4-5 ਹੋਰ ਪੈਨਲਿਸਟ ਸੀ, ਟਾਈਮਜ਼ ਆਫ ਇੰਡੀਆ ਦੀ ਕੋਰਸਪੋਂਡੈਂਟ ਉਹਨੇ ਉਹ ਵੀ ਉਸ ਪੈਨਲ 'ਚ ਸੀ, ਰਿਪੋਰਟਰ, ਤੇ ਉਹਨੇ ਕਿਹਾ ਜੀ ਦੇਖੋ ਇਹ ਤਾਂ ਐਵੇਂ 2-4% ਹੀ ਸਿੱਖ ਖਾਲਿਸਤਾਨ ਚਾਹੁੰਦੇ ਨੇ, 95% ਜਿਹੜੇ ਨੇ ਕਹਿੰਦੇ ਉਹ 95% ਤੋਂ ਜ਼ਿਆਦਾ ਉਹ ਤਾਂ ਉਹਦੇ ਹੱਕ 'ਚ ਨਹੀਂ। ਮੈਂ ਕਿਹਾ ਜੀ ਰੌਲਾ ਹੀ ਮੁਕਾ ਲਓ,
ਤੁਸੀਂ ਕਹਿੰਦੇ ਹੋ ਕਿ ਭਾਈ 5% ਤੋਂ ਘੱਟ ਚਾਹੁੰਦੇ ਨੇ, ਅਸੀਂ ਕਹਿੰਦੇ 95% ਚਾਹੁੰਦੇ ਨੇ। 5% ਤੁਹਾਡੀ ਨਸਲ ਦੇ ਰਜਿਸਟਰਡ ਬੇਈਮਾਨ ਰੱਖ ਲਓ, ਪੁੱਛ ਲਓ ਲੋਕਾਂ ਨੂੰ ਵੀ ਤੁਸੀਂ ਤਾਂ ਕਸ਼ਮੀਰ 'ਚ ਜਿੱਥੇ ਤੁਸੀਂ 18 ਰੈਜ਼ੋਲੂਸ਼ਨ ਸਿਕਿਉਰਿਟੀ ਕੌਂਸਲ ਦੇ ਮੰਨਣ ਤੋਂ ਇਨਕਾਰੀ ਹੋ, ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਨਾ ਕਸ਼ਮੀਰੀ ਤੁਹਾਡੇ ਨਾਲ ਰਹਿਣਾ ਚਾਹੁੰਦੇ ਨੇ, ਨਾ ਸਿੱਖ ਰਹਿਣਾ ਚਾਹੁੰਦੇ ਨੇ, ਨਾ ਨਾਗੇ ਰਹਿਣਾ ਚਾਹੁੰਦੇ ਨੇ, ਨਾ ਮੀਜ਼ੋ ਰਹਿਣਾ ਚਾਹੁੰਦੇ ਨੇ। ਹੁਣ ਮਨੀਪੁਰੀਆਂ ਨੇ ਵੀ ਉਹ ਆਪਣੀ ਲੜਾਈ ਡਰੋਨਸ ਤੱਕ ਲੈ ਆਏ ਨੇ। ਹੁਣ ਜੇ ਇਹਨੂੰ ਸੰਜੇ ਵਰਮਾ ਨੂੰ ਇਹ ਲੱਗਦਾ ਕਿ ਵੀ 8 ਲੱਖ ਚਲੋ ਤੁਸੀਂ ਇੰਡੀਆ 'ਚ ਨਾ ਕਰਵਾਓ, ਤੁਸੀਂ ਇਹੀ ਕਹਿ ਦਿਓ ਜਸਟਿਨ ਟਰੂਡੋ ਨੂੰ ਕਿ ਭਾਈ ਤੂੰ ਕੈਨੇਡਾ ਦੇ ਸਿੱਖਾਂ ਤੋਂ ਹੀ ਪੁੱਛ ਲਓ ਕਿ 8 ਲੱਖ, ਹਾਲਾਂਕਿ ਜਿਹੜੀ ਆਬਾਦੀ ਹੈ ਸਿੱਖਾਂ ਦੀ 1 ਮਿਲੀਅਨ ਤੋਂ ਜ਼ਿਆਦਾ ਹੈ, ਪਰ ਇਹ ਸੈਂਸਸ ਦੇ ਐਜ਼ ਪਰ ਜਾ ਰਿਹਾ। ਹੁਣ ਇੱਕ ਪਾਸੇ ਇਹ ਵੀ ਮਿੱਥ ਟੁੱਟਦਾ ਹੈ ਜੇ ਇਹ ਖੁਦ ਮੰਨਦਾ ਹੈ ਕਿ ਭਾਈ 1 ਲੱਖ ਸਿੱਖ ਜਿਹੜਾ ਉਹ ਖਾਲਿਸਤਾਨੀ ਹੈ, ਇਹਦਾ ਮਤਲਬ ਹੈ ਕਿ ਬਈ ਇਹ ਢਾਈ ਟੋਟਰੂਆਂ ਵਾਲੀ ਗੱਲ ਤਾਂ ਨਹੀਂ ਹੈ। ਪਰ ਜਿਹੜਾ ਵਰਸਟ ਪਾਰਟ ਇਸ ਨੇ ਕੈਨੇਡੀਅਨ ਸਿਸਟਮ ਨੂੰ ਜਿਹੜਾ ਉਹ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਇਹਦੀ ਸਟੇਟਮੈਂਟ ਹੀ ਇਹ ਹੈ ਕਿ ਕੈਨੇਡਾ ਬੈਕਸਟੈਬਡ ਇੰਡੀਆ। ਜੇ ਅਸੀਂ ਜਮਹੂਰੀਅਤ ਸੀ, ਅਸੀਂ ਉਹਨੂੰ ਫਿਰ ਪੁੱਛ ਰਿਹਾ ਜਿਹੜਾ ਇੰਟਰਵਿਊਰ ਹੈ ਕਿ ਜੀ ਇਹ ਜੈਨੇਸਿਸ ਕੀ ਹੈ ਖਾਲਿਸਤਾਨ ਮੂਵਮੈਂਟ ਦਾ, ਔਰ ਉਹਦੇ 'ਚੋਂ ਸ਼ੁਰੂ ਕਰਦਾ ਜੀ 20ਵੀਂ ਸਦੀ ਦੀ ਬਿਗਨਿੰਗ 'ਚ ਆਏ। ਉਹਨੂੰ ਕਾਮਾਗਾਟਾ ਮਾਰੂ ਨਾਮ ਵੀ ਉਹਦੇ ਮੂੰਹ 'ਤੇ ਨਹੀਂ ਆਇਆ ਕਿ ਵੀ ਇਹ ਸੀ, ਜਹਾਜ਼ ਸੀ, ਚਲੇ ਗਏ। ਫਿਰ ਪਰ ਉਹਨਾਂ ਕੋਲ ਭਾਵੇਂ ਸਿਟੀਜ਼ਨ ਬਣ ਗਏ ਕੈਨੇਡੀਅਨ, ਉਹਨਾਂ ਕੋਲ ਵੋਟਿੰਗ ਰਾਈਟ ਨਹੀਂ ਸੀ ਜਿਹੜਾ ਉਹਨਾਂ ਨੂੰ ਲੇਟ 40s ਦੇ ਵਿੱਚ ਮਿਲਿਆ। ਔਰ ਫਿਰ ਜਿਹੜਾ ਉਹਨਾਂ ਨੇ ਦੂਜਾ, ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਖਾਲਿਸਤਾਨੀ ਇੰਨੇ ਪਾਵਰਫੁਲ ਕਿਵੇਂ ਹੋ ਗਏ। ਉਹਦੇ 'ਚ ਇੱਕ ਐਡਮਿਸ਼ਨ ਉਹਦਾ ਕਿ ਜੀ ਜਿਹੜੇ ਈਵਨ ਪਾਰਲੀਮੈਂਟੇਰੀ, ਹਾਲਾਂ ਉਹਨੇ ਜਗਮੀਤ ਸਿੰਘ ਦਾ ਨਾਂ ਨਹੀਂ ਲਿਆ, ਉਹਨੇ ਕਿਹਾ ਜੀ ਕਿ ਈਵਨ ਜਿਹੜੇ ਕੈਨੇਡੀਅਨ ਪਾਰਲੀਮੈਂਟੇਰੀਅਨ ਨੇ ਕੈਨੇਡਾ ਦੇ ਵਿੱਚ ਸਿੱਖ, ਉਹ ਵੀ ਖਾਲਿਸਤਾਨ ਦੇ ਹਮਾਇਤੀ ਨੇ। ਪਰ ਜਿਹੜਾ ਉਸ ਦਾ ਸਭ ਤੋਂ ਨੈਗੇਟਿਵ ਪਾਰਟ ਜਦੋਂ ਉਹ ਇਹ ਕਹਿੰਦਾ ਹੈ ਕਿ ਵੀ ਉਹਨੂੰ ਇਹ ਪੁੱਛਿਆ ਗਿਆ ਕਿ ਵੀ ਜੇ ਸਿਰਫ ਇੰਨੇ ਹੀ ਸਿੱਖ ਖਾਲਿਸਤਾਨੀ ਨੇ ਤੇ ਫਿਰ ਇੰਨਾ ਰੌਲਾ ਕਿਉਂ ਹੈ, ਕੈਨੇਡੀਅਨ ਸਾਰੀਆਂ ਸਿਸਟਮ ਕਿਉਂ ਹਮਾਇਤ ਕਰਦਾ। ਉਹਦੇ 'ਚ ਕਹਿੰਦਾ ਇਹ ਚਾਈਲਡ that cries the most gets fed first by the mother. Similarly, even though they are only a handful, they shout the most and get the most attention from Canadian political backers. ਉਹਨੇ ਕਿਹਾ ਜੀ ਜਿਹੜਾ ਬੱਚੇ ਸਾਰੇ ਉਹਨੂੰ ਜਿਹੜਾ ਬਹੁਤ ਚੀਕਾਂ ਮਾਰਦਾ ਹੈ, ਮਾਂ ਉਹਨੂੰ ਸਭ ਤੋਂ ਪਹਿਲਾਂ ਦੁੱਧ ਦਿੰਦੀ ਹੈ, ਤੇ ਇਸ ਤਰ੍ਹਾਂ ਇਹ ਜਿਹੜੇ ਨੇ ਸਭ ਤੋਂ ਜ਼ਿਆਦਾ ਰੌਲਾ ਪਾਉਂਦੇ ਨੇ ਜਿਹੜੇ ਖਾਲਿਸਤਾਨੀ ਨੇ। ਇਸ ਲਈ ਇਹਨਾਂ ਨੂੰ ਇਹ ਤੁਸੀਂ ਇੱਕ ਹਾਈ ਕਮਿਸ਼ਨਰ, ਇੱਕ ਕਰੀਅਰਿਸਟ 36 ਸਾਲਾਂ ਦਾ ਇਹ ਦਲੀਲ ਦੇ ਰਿਹਾ ਕਿ ਵੀ ਜਿਵੇਂ ਉੱਥੇ ਕੋਈ ਫ੍ਰੀ ਬੀਜ਼ ਵੰਡੀਆਂ ਜਾ ਰਹੀਆਂ, ਕੋਈ ਜਿਹੜੀਆਂ ਨੇ ਉਹਦੇ 'ਚ ਉਹਨਾਂ ਨੂੰ ਕੀ ਕਹਿੰਦੇ ਨੇ, ਕੋਈ ਗੁਡੀਜ਼ ਵੰਡ ਰਹੇ ਨੇ, ਔਰ ਉਹਦੇ 'ਚ ਜਿਹੜਾ ਉਹ ਰੌਲਾ ਪਾ ਕੇ ਜਿਹੜੇ ਖਾਲਿਸਤਾਨੀ ਜਿਹੜੇ ਨੇ ਉਹ ਫ੍ਰੀ ਬੀਜ਼ ਉਹਨਾਂ ਦੀਆਂ ਖੋ ਰਹੇ ਨੇ। ਫਿਰ ਜਿਹੜਾ ਉਹਦਾ ਸਭ ਤੋਂ ਗੰਦਾ ਪਾਰਟ ਹੈ, ਉਹਨੇ ਕਿਹਾ ਕਿ ਵੀ ਇਹ ਜਿਹੜਾ ਇੰਨੀ ਹਮਾਇਤ ਕਿਵੇਂ ਹੈ। ਔਰ ਤੁਸੀਂ ਇਹ ਦੇਖੋ ਵੀ ਕਿਸ ਲੈਵਲ ਤੱਕ ਇਹਨਾਂ ਨੇ ਇਸ ਪ੍ਰੋਪੇਗੈਂਡਾ ਨੂੰ ਅੱਗੇ ਲੈ ਕਰ ਤਾਂ 40 ਸਾਲਾਂ ਤੋਂ ਹੀ ਰਹੇ ਨੇ। ਉਹਨੇ ਕਿਹਾ ਕਿ ਟੂ ਗੈਟ ਸਪੋਰਟ ਦੇ ਇੰਟੀਮੀਡੇਟ ਕਾਮਨ ਸਿੱਖਸ, ਕਿ ਜਿਹੜੇ ਖਾਲਿਸਤਾਨੀ ਨੇ ਕੈਨੇਡਾ ਦੇ, ਉਹ ਹਮਾਇਤ ਲੈਣ ਲਈ ਆਮ ਸਿੱਖਾਂ ਨੂੰ ਬਹੁਤ ਦਬਕਾਉਂਦੇ ਨੇ, ਇਨਕਲੂਡਿੰਗ ਦਾ ਥ੍ਰੈਟਸ ਸਚ ਐਜ਼ ਵੀ ਨੋ ਵੇਅਰ ਯੋਰ ਡਾਟਰ ਇਜ਼ ਸਟੱਡਿੰਗ ਮਿਸਟਰ ਵਰਮ, ਕਿ ਜੀ ਉਹ ਧਮਕੀ ਦੇ ਕੇ ਕਿਸੇ ਨੂੰ ਕਹਿਣਗੇ ਸਾਡੀ ਹਮਾਇਤ, ਸਾਨੂੰ ਪਤਾ ਤੇਰੀ ਧੀ ਕਿੱਥੇ ਪੜ੍ਹਦੀ ਹੈ। ਹੁਣ ਤੁਸੀਂ ਇਸ ਲੈਵਲ ਦਾ ਬੰਦਾ ਇਹ ਰਿਪਰੈਜ਼ੈਂਟ ਕਰ ਰਿਹਾ ਇਹ। ਔਰ ਇੱਕ ਥਾਂ ਤੇ ਕਹਿੰਦਾ ਮਾਨ ਨਾਲ ਜੀ ਮੈਂ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਰਿਪਰੈਜ਼ੈਂਟੇਟਿਵ ਹੈ, ਪਰ ਤੁਸੀਂ ਇਹਨਾਂ ਦਾ ਮਾਈਂਡਸੈਟ ਦੇਖੋ। ਫਿਰ ਉਹਨੂੰ ਪੁੱਛਿਆ ਕਿ ਵੀ ਇਹ ਇੰਨੀ ਸਕਸੈਸਫੁਲੀ ਇਹਨਾਂ ਕੋਲ ਸੋਰਸ ਕੀ ਨੇ, ਔਰ ਕਿਵੇਂ ਜਿਵੇਂ ਹਿੰਦੂ ਫਾਊਂਡੇਸ਼ਨ ਕੈਲੀਫੋਰਨੀਆ ਨੇ ਫਰੀਮੌਂਟ ਗੁਰਦੁਆਰਿਆਂ ਨੂੰ ਬਦਨਾਮ ਕਰਨ ਲਈ ਡਰੱਗਸ ਐਂਡ ਵੈਪਨ ਤੇ ਫਲਾਣੀ ਦੀ ਗੱਲ ਕੀਤੀ। ਇਹ ਵੀ ਇਹਨਾਂ ਦੀ ਜਿਹੜਾ ਨਿਊ ਜਿਸ ਦੇ ਲਈ ਲਫ਼ਜ਼ ਸੌਫਟ ਟਰਾਂਸਨੈਸ਼ਨਲ ਰਿਪਰੈਸ਼ਨ ਹੈ। ਇੱਕ ਤਾਂ ਜੋ ਮਾਰ ਮਰਾਈ ਹੈ ਤਾਂ ਕਰ ਹੀ ਰਹੇ ਨੇ ਕਿ ਬਈ ਤੁਸੀਂ ਪ੍ਰੋਪੇਗੈਂਡਾ ਇਸ ਲੈਵਲ ਦਾ ਕਰੋ। ਔਰ ਇਹ ਇੱਕ ਹਾਈ ਕਮਿਸ਼ਨਰ ਦੇ ਮੂੰਹੋਂ ਸੁਣ ਕੇ ਤੁਹਾਨੂੰ ਇਹ ਨਜ਼ਰ ਆਏਗਾ ਵੀ ਕਿਸ ਹੱਦ ਤੱਕ ਇਹ ਜਾ ਚੁੱਕੇ ਨੇ। ਉਹਦੇ 'ਚੋਂ ਕਹਿੰਦਾ The Khalistanis have made Khalistan into a business in Canada. ਇਹ ਖਾਲਿਸਤਾਨੀਆਂ ਨੇ ਬਿਜ਼ਨਸ ਬਣਾਈ ਹੋਈ ਹੈ। In the name of Khalistan they do human trafficking. ਉਹ ਬੰਦੇ ਇੱਧਰ ਉੱਧਰ ਕਰਦੇ ਨੇ ਖਾਲਿਸਤਾਨ ਦੇ ਨਾਂ ਤੇ। ਡਰੱਗ ਟ੍ਰੈਫਿਕਿੰਗ, ਡਰੱਗਸ ਵੇਚਦੇ ਨੇ, ਡਰੱਗਸ ਇੱਧਰ ਉੱਧਰ ਕਰਦੇ ਨੇ। ਗਨ ਰਨਿੰਗ, ਹਥਿਆਰਾਂ ਦੀ ਜਿਹੜੀ ਆ ਉਹ ਤਸਕਰੀ ਕਰ ਰਹੇ ਨੇ। ਪ੍ਰੋਸਟੀਟਿਊਸ਼ਨ, ਵਿਸ਼ਵਾ ਪਨਾ ਜਿਹੜਾ ਉਸ ਨੂੰ ਕਰਦੇ ਨੇ। ਐਂਡ ਔਰ ਇਹ ਸਾਰਾ ਕੁਝ ਜਿਹੜੇ ਨੇ ਉਹ ਕਰ ਰਹੇ ਨੇ। ਦੇ ਅਰਨ ਏ ਲੋਟ ਆਫ ਮਨੀ ਥਰੂ ਦੈਟ
ਐਂਡ ਆਲਸੋ ਥਰੂ ਗੁਰਦੁਆਰਿਆਂ 'ਚੋਂ ਵੀ ਬਹੁਤ ਆਮਦਨ ਕੱਢਦੇ ਨੇ। ਇਹ ਤਰੀਕੇ ਜਿਹੜੇ ਨੇ ਡਰੱਗ ਟ੍ਰੈਫਿਕਿੰਗ, ਪ੍ਰੋਸਟੀਟਿਊਸ਼ਨ, ਵੈਪਨ ਥਿੰਗ ਐਂਡ ਹਿਊਮਨ ਟ੍ਰੈਫਿਕਿੰਗ 'ਚੋਂ ਪੈਸਾ ਕੱਢਦੇ ਨੇ। they earn a lot of money through that and also through gurdwaras, and they use part of that money for all nefarious jobs ਕਿ ਉਸ ਧਨ ਦਾ ਇੱਕ ਹਿੱਸਾ ਹਰ ਕਿਸਮ ਦੇ ਗੰਦੇ ਕੰਮ ਦੇ ਲਈ ਇਸਤੇਮਾਲ ਕਰ। ਹੁਣ ਇਹ ਜਿਹੜਾ ਕਿਲਰ ਹੈ, ਜੇ ਇਸ ਨੂੰ ਦੋਸ਼ੀ ਐਲਾਨ ਕੇ ਕੈਨੇਡਾ 'ਚੋਂ ਜਿਹੜਾ ਉਹ ਗੈਟ ਆਊਟ ਕੀਤਾ ਹੋਇਆ, ਇਹ ਉਹ ਕੈਨੇਡਾ ਦੇ ਪੀਸਫੁਲ ਸਿੱਖ, ਇਹਨਾਂ ਨੂੰ ਇਹ ਭੁੱਲ ਗਿਆ ਕਿ ਇਹਨਾਂ ਦੇ ਹਿੰਦੂ ਸਟੂਡੈਂਟ, ਉਹਨਾਂ 'ਚ ਕੋਈ ਜਾਟ ਹੋਏ, ਕੋਈ ਰਾਜਸ, ਇਹ ਸਾਰੇ ਕੋਵਿਡ ਦੇ ਇਸ 2 ਸਾਲ ਦੇ ਪੀਰੀਅਡ 'ਚ ਇਹਨਾਂ ਗੁਰਦੁਆਰਿਆਂ 'ਚੋਂ ਹੀ ਖਾਂਦੇ ਰਹੇ ਨੇ। ਜਿਸ ਹਰਦੀਪ ਸਿੰਘ ਨਿੱਜਰ ਦਾ ਮਰਡਰ ਇਹ ਸੰਜੇ ਵਰਮਾ ਨੇ ਪਲਾਨ ਕੀਤਾ, ਉਹਨੇ ਮੇਕ ਸ਼ੋਰ ਵੈਨਸ ਤਿਆਰ ਸੀ ਗੁਰਦੁਆਰਿਆਂ ਦੀਆਂ, ਉਹਨਾਂ ਹਿੰਦੂ ਔਰ ਮੁਸਲਮਾਨ ਔਰ ਦੂਸਰੇ ਸਟੂਡੈਂਟ ਮੋਸਟਲੀ ਇੰਡੀਅਨ ਉਹਨਾਂ ਦੇ ਘਰਾਂ 'ਚ ਜਾ ਕੇ ਡਿਲੀਵਰ ਕਰਦੇ ਸੀ ਫੂਡ। ਅੱਜ ਇਹਨੂੰ ਗੁਰਦੁਆਰੇ ਜਿਹੜੇ ਨੇ ਉਹ ਡਰੱਗ ਟ੍ਰੈਫਿਕਿੰਗ ਔਰ ਦੂਜੇ ਤੀਜਿਆਂ ਦੇ ਅੱਡੇ ਨਜ਼ਰ ਆ ਰਹੇ ਨੇ। ਸੋ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਪਾਰਟ ਹੈ। ਫਿਰ all the dirty things that you can think of, they are involved। ਉਹਨੇ ਕਿਹਾ ਜੀ ਜੋ ਤੁਸੀਂ ਗੰਦ ਸੋਚ ਸਕਦੇ ਹੋ ਉਹਦੇ 'ਚ ਖਾਲਿਸਤਾਨੀ ਇਨਵੋਲਵ ਨੇ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਇਹ ਸਾਰੇ ਦੇ ਚੱਲਦੇ ਆ, ਉਹਨੇ ਆਪਣੀ ਕਹਾਣੀ ਸੁਣਾਈ ਵੀ ਮੈਨੂੰ ਕਿਵੇਂ ਸੱਦਿਆ ਗਿਆ। ਔਰ ਫਿਰ ਕੈਨੇਡਾ ਬਾਰੇ ਉਸਨੇ ਕਿਹਾ ਕਿ ਵੀ ਇਹ ਜਿਹੜਾ this is the pits and this is the most unprofessional approach to bilateral relations। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਸ ਵੇਲੇ ਉਹਨਾਂ ਨੇ ਜਿਹੜਾ ਨਵੀਂ ਦਿੱਲੀ ਦੇ ਔਰ ਫਿਰ ਉਹਨੇ ਆਪਣੀਆਂ ਸ਼ੇਖੀਆਂ ਮਾਰੀਆਂ ਕਿ ਜੀ ਮੈਂ ਆਹ ਕੀਤਾ ਅਤੇ ਮੈਂ ਉਹ ਕੀਤਾ। ਖਾਲਿਸਤਾਨੀ ਜੈਨੇਸਿਸ ਦੇ ਉੱਤੇ ਇਸ ਦਾ ਇਹ ਕਮੈਂਟ ਹੈ। ਔਰ ਇਕੱਲਾ ਇਹ ਨਹੀਂ ਕਿ ਵੀ PTI ਨੂੰ ਇਹਨਾਂ ਨੇ ਇਹ ਇੰਟਰਵਿਊ ਦੇ ਵਿੱਚ ਇਸ ਕਿਸਮ ਦਾ ਭੱਦਾ ਪ੍ਰਚਾਰ ਕੀਤਾ। ਫਿਰ ਮੈਂ 3 ਸਟੋਰੀਜ਼ ਅੱਡ-ਅੱਡ ਥਾਵਾਂ 'ਤੇ ਦੇਖੀਆਂ ਜਿੱਥੇ ਇਹਦੇ ਇੰਟਰਵਿਊ ਦੇ ਇੱਕ ਨੁਕਤੇ ਨੂੰ ਲੈ ਕੇ ਉਹਨਾਂ ਨੇ ਟੋਟਲ ਨੈਗੇਸ਼ਨ ਕੀਤੀ। ਕੈਨੇਡਾ ਬੈਕਸਟੈਬਡ ਇੰਡੀਆ, ਇਟਸ ਬਿਹੇਵੀਅਰ ਦਾ ਪਿਟਸ ਇੰਡੀਅਨ ਐਨਵॉय ਸੰਜੇ ਵਰਮਾ। ਇਹ PTI ਦੀ ਖਬਰ ਨੂੰ ਟ੍ਰਿਬਿਊਨ ਨੇ ਬਣਾਇਆ। ਫਿਰ ਜਿਹੜਾ ਇੱਕ ਉਸੇ IANS ਜਿਹੜੀ ANI ਤੋਂ ਬਾਅਦ ਇਹਨਾਂ ਦੀ ਦੂਸਰੀ ਖੁਫੀਆ ਜਿਹੜਾ ਉਹ ਮੀਡੀਆ ਨੈਟਵਰਕ ਹੈ, ਖਾਲਿਸਤਾਨੀ ਟੈਰਰਿਸਟ ਟਰਾਈਂਗ ਟੂ ਰੈਡੀਕਲਾਈਜ਼ ਇੰਡੀਅਨ ਸਟੂਡੈਂਟਸ ਇਨ ਕੈਨੇਡਾ, ਇੰਡੀਅਨ ਐਨਵॉय ਵਰਮਾ। ਇਸੇ ਇੰਟਰਵਿਊ 'ਚ ਇੱਕ ਥਾਂ 'ਤੇ ਉਹਨੂੰ ਉਹ ਇਹ ਕਹਿੰਦਾ ਹੈ ਕਿ ਜਦੋਂ ਉਹਨੂੰ ਪੁੱਛਿਆ ਕਿ ਜੀ ਇਹਦਾ ਅਸਰ ਕੀ ਪਏਗਾ ਜਿਹੜੇ ਸਟੂਡੈਂਟ ਆਉਂਦੇ ਨੇ, ਉਹਨਾਂ ਨੇ ਕਿਹਾ ਜੀ ਪਹਿਲਾਂ ਹੀ ਫਰਾਡ ਹੁੰਦਾ ਉੱਥੇ, ਉਹ ਉਹਨਾਂ ਨੂੰ ਕੰਮ ਨਹੀਂ ਮਿਲਦੇ, ਦੂਜੇ ਤੀਜੇ। ਉਹਨੇ ਕਿਹਾ ਜੀ ਈਵਨ ਖਾਲਿਸਤਾਨੀ ਜਿਹੜੇ ਨੇ ਉਹਨਾਂ ਸਟੂਡੈਂਟਸ ਨੂੰ ਟਾਰਗੇਟ ਕਰਦੇ ਨੇ, ਉਹਨਾਂ ਨੂੰ ਫੂਡ ਔਰ ਦੂਜਾ ਦਿੰਦੇ ਨੇ ਗੁਰਦੁਆਰਿਆਂ ਰਾਹੀਂ ਜਾਂ ਦੂਜੇ, ਫਿਰ ਉਹਨਾਂ ਨੂੰ ਰੈਡੀਕਲਾਈਜ਼ ਕਰਦੇ ਨੇ ਔਰ ਉਹਨਾਂ ਨੂੰ ਖਾਲਿਸਤਾਨ ਦੇ ਜਿਹੜਾ ਹੈ ਉਹ ਹਮਾਇਤੀ ਬਣਾਉਂਦੇ ਨੇ। ਸੋ ਇਸ ਨੂੰ ਵੀ ਐਜ਼ ਏ ਸਟੋਰੀ ਜਿਹੜਾ ਉਹ ਡਿਸਕਸ ਕੀਤਾ ਗਿਆ। ਫਿਰ ਕੈਨੇਡਾ ਸਡਨਲੀ ਡਰੋਪਡ ਗੈਂਗਸਟਰ ਗੋਲਡੀ ਬਰਾੜ ਫਰੋਮ ਇਟਸ ਵਾਂਟਡ ਲਿਸਟ। ਹੁਣ ਇੱਕੋ ਇੰਟਰਵਿਊ 'ਚ ਕਹਿੰਦਾ ਹੈ ਕਿ ਜੀ ਇਹ ਜਿਹੜੇ ਇਹਨੇ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਜਾਂ ਦੂਜਿਆਂ ਦੇ ਨਾਂ ਲਏ ਨੇ ਕਿ RCMP ਨੇ, ਇਹਨਾਂ ਦੇ ਤਾਂ ਚੇਤੇ 'ਚ ਵੀ ਨਹੀਂ ਸੀ ਵੀ ਇਹ ਤਾਂ ਅਸੀਂ ਦਿੱਤਾ ਨੇ ਨਾਂ ਇਹਨਾਂ ਨੂੰ, ਇਹਨਾਂ ਦੀ ਕੋਈ ਇਨਵੈਸਟੀਗੇਸ਼ਨ ਨਹੀਂ। ਫਿਰ ਉਹ ਕਹਿੰਦਾ ਜੀ ਦੇਖੋ ਇਹ ਕੈਨੇਡੀਅਨ ਗੌਰਮੈਂਟ ਦੀ ਕੀ ਇਨਵੋਲਵਮੈਂਟ ਹੈ ਵੀ ਗੋਲਡੀ ਬਰਾੜ ਮੋਸਟ ਵਾਂਟਡ ਜਿਹੜੀ ਲਿਸਟ ਸੀ ਉਹਦੇ 'ਚ ਸੀ ਕਿਉਂਕਿ ਅਸੀਂ ਨਾਂ ਦਿੱਤਾ ਹੋਇਆ ਸੀ ਚਾਹੀਦਾ। ਹੁਣ ਉਹਨਾਂ ਨੇ ਗੋਲਡੀ ਬਰਾੜ ਨੂੰ ਜਿਹੜਾ ਉਸ ਲਿਸਟ 'ਚੋਂ ਡਰੋਪ ਕਰਤਾ। ਮਤਲਬ ਇਹ ਦੱਸਣ ਦੇ ਲਈ ਕਿ ਵੀ ਕਿਉਂਕਿ RCMP ਨੇ ਕਿਹਾ ਵੀ ਸਿੱਧੇ ਗੈਂਗਸਟਰ ਇਹਨਾਂ ਨੇ ਔਰ ਭਰਤੀ ਕੀਤੇ ਨੇ ਔਰ ਉਹਨਾਂ ਰਾਹੀਂ ਫਰੋਤੀਆਂ ਲੈ ਰਹੇ ਨੇ, ਪਰ ਇਹ ਕਾਊਂਟਰ ਚਾਰਜ ਲਾ ਰਿਹਾ ਕਿ ਜਿਵੇਂ ਕੈਨੇਡੀਅਨ ਗੌਰਮੈਂਟ ਨੇ ਗੋਲਡੀ ਬਰਾੜ ਨੂੰ ਹੁਣ ਮੋਸਟ ਵਾਂਟਡ ਲਿਸਟ 'ਚੋਂ ਕੱਢ ਕੇ ਜਿਵੇਂ ਆਪਣਾ ਗੈਂਗਸਟਰ ਬਣਾ ਲਿਆ। ਸੋ ਜੇ ਇਸ ਲੈਵਲ ਦੇ ਉੱਤੇ ਯੂਜੂਅਲੀ ਜਿਹੜੇ ਡਿਪਲੋਮੈਟ ਹੁੰਦੇ ਨੇ ਉਹਨਾਂ ਬਾਰੇ ਅਕਸਰ ਮੈਂ ਇੱਕ ਕੋਟ ਸ਼ਾਇਦ ਉਹਦੀ ਦੁਹਰਾਉਂਦਾ ਹੈ, 15th ਸੈਂਚਰੀ ਮੈਕੀਆਵੈਲੀ ਦੀ ਹੈ ਜਾਂ ਕਿਸੇ ਹੋਰ ਦੀ ਹੈ, ਜਿਹਦੇ 'ਚ ਉਹ ਕਹਿੰਦਾ ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਏ ਨੋ ਡਿਪਲੋਮੈਟ। ਪਰ ਇਹਨਾਂ ਦਾ ਡਿਪਲੋਮੈਟ ਸ਼ਰੇਆਮ ਕੈਨੇਡਾ ਦੇ 1 ਮਿਲੀਅਨ ਸਿੱਖਾਂ ਨੂੰ, ਉਹਨਾਂ ਦੇ ਗੁਰਦੁਆਰਿਆਂ ਨੂੰ, ਉਹਨਾਂ ਦੇ ਯੂਥ ਨੂੰ, ਖਾਲਿਸਤਾਨ ਦੀ ਪੀਸਫੁਲ ਲਹਿਰ ਨੂੰ ਕਿਸ ਬਦਨਾਮੀ ਤੱਕ ਇਹ ਲੈ ਕੇ ਜਾ ਰਹੇ ਨੇ। ਔਰ ਆਉਣ ਵਾਲੇ ਪੀਰੀਅਡ 'ਚ ਇਹਦੇ ਬਾਵਜੂਦ ਕਿ ਫੜੇ ਗਏ ਨੇ, ਕੈਨੇਡਾ 'ਚੋਂ ਕੱਢੇ ਗਏ ਨੇ, ਕਦੇ ਵੜ ਨਹੀਂ ਸਕਦੇ, ਹਮੇਸ਼ਾ ਕ੍ਰਿਮੀਨਲ ਰਹਿਣਗੇ, ਲੇਕਿਨ ਇਹ ਜਿਹੜੇ ਕ੍ਰਿਮੀਨਲ ਨੇ
ਇਹ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਹੈ ਉਹ ਇਸ ਐਂਗਲ ਤੋਂ ਦੇਖਦੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਇਹੀ ਇਹਨਾਂ ਦੀ ਜਿਹੜੀ ਪ੍ਰੋਪੇਗੈਂਡਾ ਲਾਈਨ ਹੈ ਹੋਰ ਵੀ ਤੇਜ਼ ਹੋਏਗੀ। ਇਸ ਗੱਲ ਬਾਰੇ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।